ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਹਾਂ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਕਰਨ ਜੀ। ਸਾਡੇ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-053। ਜਸਬੀਰ ਸਿੰਘ ਨਿੱਜਰ ਟ੍ਰੇਸੀ ਐਲਮੰਡ ਬੋਰਡ ਆਫ ਕੈਲੀਫੋਰਨੀਆ ਤੇ USDA ਦਾ NRCS ਮਹਿਕਮਾ, ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-272-5200 ਜਾਂ 408-722-7698 ਦੇ ਉੱਤੇ। ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਕਰਾਂਗੇ। ਕੀ ਸਥਿਤੀਆਂ ਜਿਹੜੀਆਂ ਉਹ ਚੱਲ ਰਹੀਆਂ, ਕੀ ਖੇਤਾਂ ਦੇ ਰੁਝੇਵੇਂ ਚੱਲ ਰਹੇ ਆ, ਤੇ ਇਸ ਦੇ ਨਾਲ ਨਾਲ GSA GSPs ਪ੍ਰੋਬੇਸ਼ਨ ਦੇ ਉੱਤੇ ਚਲੇ ਜਾਣਾ, ਜਿਹੜੇ ਵੱਖ-ਵੱਖ ਉਹ ਸਾਰੀਆਂ ਚੀਜ਼ਾਂ ਕੀ ਨੇ, ਕੀ ਇਹ ਪਲਾਨ ਹੁੰਦੇ ਨੇ, ਕਿੱਦਾਂ ਇਹ ਬਣਦੇ ਨੇ, ਤੇ ਇਹਦੇ ਵਿੱਚੋਂ ਅਕਸਰ ਨਿਕਲਦਾ ਕੀ ਆ। ਜਿਹੜੇ ਫੀਸ ਐਂਡ ਪੈਨਲਟੀਜ਼ ਇਸ ਟਾਈਮ ਜੋ ਆਪਾਂ ਦੇਖਦੇ ਹਾਂ ਵੱਖ-ਵੱਖ ਇਰੀਗੇਸ਼ਨ ਡਿਸਟ੍ਰਿਕਟਸ ਦੇ ਵਿੱਚ ਜੋ ਚੱਲ ਰਹੇ ਆ, ਉਹ ਕੀ ਕਿੱਦਾਂ ਬਣਦੀ ਉਹ ਚੀਜ਼, ਕਿੱਥੇ ਕਿਉਂ ਪਹੁੰਚਦੀ ਉੱਥੇ ਤੱਕ, ਉਹਦੇ ਬਾਰੇ ਜਿਹੜੀ ਉਹ ਆਪਾਂ ਅੱਜ ਦੇ ਇਸ ਪ੍ਰੋਗਰਾਮ 'ਚ ਨਾਲ ਦੇ ਨਾਲ ਗੱਲ ਕਰਾਂਗੇ। ਅਰਸ਼ਦੀਪ ਸਿੰਘ, ਸ਼ੁਰੂਆਤ ਜਿਹੜੀ ਉਹ ਕਰਦੇ ਆ ਲੇਟਲੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜੇ ਆਈਸ ਦੀਆਂ ਰੇਡਸ ਆ ਉਹਨਾਂ ਦਾ ਖੇਤੀਬਾੜੀ ਦੇ ਉੱਤੇ ਕਿੱਦਾਂ ਦਾ ਅਸਰ ਚੱਲ ਰਿਹਾ ਆ। ਕਿਉਂਕਿ ਆਪਾਂ ਦੇਖਿਆ ਵੀ ਇੱਕ ਟਾਈਮ ਦੇ ਉੱਤੇ ਟਰੰਪ ਹੁਣਾਂ ਨੇ ਖੁਦ ਕਿਹਾ ਸੀਗਾ ਵੀ ਜਿਹੜੇ ਹੋਟਲਸ ਤੇ ਜਿਹੜੇ ਫਾਰਮਸ ਆ ਉਹਨਾਂ ਉੱਤੇ ਰੇਡਾਂ ਨਹੀਂ ਮਾਰਾਂਗੇ। ਫਿਰ ਉਤੋਂ ਉਹਨਾਂ ਨੇ ਯੂਟਰਨ ਮਾਰ ਕੇ ਕਿਹਾ ਵੀ ਨਹੀਂ ਆਪਾਂ ਫੇਰ ਕਰਾਂਗੇ। ਕੀ ਇਸ ਟਾਈਮ ਗਰਾਊਂਡ ਰਿਐਲਿਟੀ ਕੀ ਚੱਲ ਰਹੀ ਆ? ਖੇਤਾਂ 'ਚ ਕੰਮ ਕਰਨ ਵਾਲੇ ਲੋਕ ਲੱਭ ਰਹੇ ਨੇ, ਘੱਟ ਨੇ? ਜਿੱਦਾਂ ਆਪਾਂ ਦਸੰਬਰ ਦੇ ਵਿੱਚ ਦੇਖਿਆ ਸੀ ਜਦੋਂ ਇੱਥੇ ਰੇਡਾਂ ਪਈਆਂ ਸੀ, ਉਸ ਤੋਂ ਬਾਅਦ ਉਹ ਸਥਿਤੀ ਆ, ਕੀ ਸਥਿਤੀ ਆ ਇਸ ਟਾਈਮ, ਗਰਾਊਂਡ ਰਿਐਲਿਟੀ ਕੀ ਚੱਲ ਰਹੀ ਆ? ਇਹ ਰਾਜਕਰਨ ਜੀ, ਇਹ ਡਿਪੈਂਡ ਕਰਦਾ ਵੀ ਤੁਸੀਂ ਕਿੱਥੇ ਕਾਂ ਜੀਓਗ੍ਰਾਫਿਕਲੀ, ਹੈ ਨਾ। ਠੀਕ ਹੈ। ਜੋ ਤਾਂ ਆਪਾਂ ਸੈਂਟਰਲ ਵੈਲੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਿਹੜਾ ਇੰਪੈਕਟ ਆ ਉਹ ਘੱਟ ਦੇਖਣ ਨੂੰ ਮਿਲ ਰਿਹਾ, ਹੈ ਨਾ, ਕਿਉਂਕਿ ਜਿਹੜੀਆਂ ਇੱਥੇ ਕ੍ਰੌਪਸ ਨੇ ਉਹ ਜ਼ਿਆਦਾ ਲੇਬਰ ਇੰਟੈਂਸਿਵ ਨਹੀਂ ਹੈਗੀਆਂ, ਹੈ ਨਾ। ਅਤੇ ਕੁਛ ਕੁ ਆਪਰੇਸ਼ਨਸ ਨੂੰ ਛੱਡ ਕੇ, ਜਿਵੇਂ ਹੁਣ ਮੇਰਾ ਮਿਸਲੀਨਸ ਵੈਲੀ 'ਚ ਜਾਣ ਦਾ ਮੌਕਾ ਬਣਦਾ। ਠੀਕ ਹੈ। ਉੱਥੇ ਇੱਕ ਪ੍ਰੋਜੈਕਟ ਚੱਲ ਰਿਹਾ ਉੱਥੇ ਦੀ ਜਿਹੜੀ ਫੂਡ ਹੱਬ ਨਾਲ, ਇਹ ਉੱਥੇ ਬਹੁਤ ਜ਼ਿਆਦਾ ਇੰਪੈਕਟ ਆ। ਓਕੇ। ਹਾਂਜੀ, ਕਿਉਂਕਿ ਉੱਥੇ ਰੋ ਕ੍ਰੌਪਸ ਲੱਗਦੀਆਂ ਨੇ, ਕਦੇ ਸਟ੍ਰਾਬੇਰੀ ਲੱਗ ਗਈ, ਕਦੇ ਤੋੜ ਲਈ, ਫਿਰ ਉਹਦੀ ਵਿੰਡੋ ਬਹੁਤ ਛੋਟੀ ਹੁੰਦੀ ਹੈ ਤੋੜਨ ਨੂੰ, ਉੱਦਣ ਹੀ ਲੇਬਰ ਚਾਹੀਦੀ ਹੁੰਦੀ ਹੈ। ਜੋ ਉੱਦਣ ਕੋਈ ਇਸ਼ੂ ਆ ਗਿਆ ਤਾਂ ਫਿਰ ਉਹ ਬਹੁਤ ਵੱਡਾ ਇਸ਼ੂ ਬਣ ਜਾਂਦਾ, ਹੈ ਨਾ। ਓਕੇ। ਜੇ ਉੱਦਣ ਲੇਬਰ ਨਾ ਆਈ, ਜਿਹੜਾ ਸਾਡੇ ਕੋਲ ਖਾਸ ਕਰਕੇ ਹੁਣ ਕੰਮ ਚੱਲ ਰਿਹਾ, ਜਿਵੇਂ ਜਿੰਨਾ ਖੇਤਾਂ 'ਚ ਜੇ ਇੱਕ ਦਿਨ ਨਹੀਂ ਹੋਊਗਾ ਤਾਂ ਅਗਲੇ ਦਿਨ ਹੋ ਜਾਊਗਾ, ਹੈ ਨਾ, ਜੇ ਸੈਂਟਰਲ ਵੈਲੀ ਦੀ ਗੱਲ ਕਰੀਏ। ਅਤੇ ਇੱਥੇ ਇੰਪੈਕਟ ਹੈਗਾ, ਹਜੇ ਵੀ ਹੈਗਾ, ਇਹ ਨਹੀਂ ਕਹਿ ਸਕਦੇ ਵੀ ਕੋਈ ਇੰਪੈਕਟ ਨਹੀਂ ਹੈਗਾ, ਹੈ ਨਾ। ਅਤੇ ਬਟ ਜੇ ਉਹ ਸੈਂਟਰਲ ਕੋਸਟ ਕੰਨੀ ਨੂੰ ਜਾਈਏ ਤਾਂ ਉੱਥੇ ਇੰਪੈਕਟ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਜੀ, ਤੁਹਾਨੂੰ ਹੈ ਆਸ ਉਮੀਦ ਥੋੜ੍ਹਾ ਇਹ ਢਿੱਲ ਮੱਠ ਜਿਹੜੀ ਉਹ ਹੋਊਗੀ, ਜਿੱਦਾਂ ਟਰੰਪ ਹੋਣਾ ਨੇ ਪਹਿਲਾਂ ਜਿੱਦਾਂ ਇਹ ਕਹਿ ਦਿੱਤਾ ਸੀਗਾ, ਤੁਹਾਡੀ ਹੈ ਮੰਗ? ਉੱਦਾਂ ਫਾਰਮਰਸ ਇਹ ਚਾਹੁੰਦੇ ਆ ਵੀ ਇੱਦਾਂ ਹੀ ਹੋਵੇ, ਵੀ ਨਾ ਛਾਪੇਮਾਰੀ ਜਿਹੜੀ ਉਹ ਹੋਵੇ, ਇੱਦਾਂ ਕੀ ਸੋਚਦੇ ਨੇ? ਨਹੀਂ, ਜਿਹੜੇ ਦੇਖੋ ਖੇਤਾਂ 'ਚ ਕੰਮ ਆ ਉਹ ਜ਼ਿਆਦਾ ਉਹੀ ਲੇਬਰ ਕਰ ਰਹੀ ਹੈ ਜਿਹੜੀ ਡਾਕੂਮੈਂਟਡ ਨਹੀਂ ਗਈ, ਹੈ ਨਾ, ਜਾਂ ਅਨਡਾਕੂਮੈਂਟਡ ਆ। ਅਤੇ ਉਹ ਅੱਗੇ ਵੀ ਆਪਾਂ ਨੰਬਰਾਂ 'ਚ ਕਈ ਵਾਰ ਉਹ 'ਤੇ ਗੱਲ ਕਰ ਚੁੱਕੇ ਹਾਂ ਵੀ ਕਿੰਨੇ ਮਿਲੀਅਨ, 24-25 ਮਿਲੀਅਨ ਸਾਨੂੰ ਚਾਹੀਦਾ, ਉਹ 'ਚ ਕਿੰਨੇ ਅਨਡਾਕੂਮੈਂਟਡ ਹਨ। ਅਤੇ ਉਹ ਜਿੰਨਾ ਚਿਰ ਇਹ ਰੇਟਸ ਘੱਟ ਨਹੀਂ ਹੁੰਦੀਆਂ ਹੈਗੀਆਂ ਉਹਨਾਂ ਚਿਰ ਸਾਨੂੰ ਇਸ਼ੂ ਤਾਂ ਰਹਿਣਾ ਹੀ ਰਹਿਣਾ ਇਹਦਾ, ਹੈ ਨਾ। ਅਤੇ ਉਹ ਫਿਰ ਇਕੱਲਾ ਐਂ ਨਹੀਂ ਹੁੰਦਾ ਗਾ ਵੀ ਇੱਕ ਲੇਬਰ ਵਾਲਾ ਨਹੀਂ ਆਇਆ ਅਤੇ ਉਹਦੇ ਨਾਲ ਹੋਰ ਬਹੁਤ ਇੰਪੈਕਟ ਹੁੰਦੇ ਨੇ, ਹੈ ਨਾ। ਉਹ ਰਿਪਲ ਇਫੈਕਟ ਹੁੰਦਾ ਵੀ ਹੋਰ ਚੀਜ਼ਾਂ ਗਾਹਾਂ ਵਾਲੀਆਂ ਉਹਨੂੰ ਸੁਣ ਕੇ ਜਿਹੜੇ ਸਹੀ ਹੁੰਦੇ ਉਹ ਵੀ ਨਹੀਂ ਆਉਂਦੇ ਗੇ, ਜਾਂ ਉਹ ਜਿਹੇ ਆਉਂਦੇ ਆ ਤਾਂ ਰੈਗੂਲਰਲੀ ਨਹੀਂ ਆਉਂਦੇ ਗੇ, ਹੈ ਨਾ। ਠੀਕ ਹੈ। ਅਤੇ ਉਹਦੇ ਨਾਲ ਫਿਰ ਕਾਫੀ ਇੰਪੈਕਟ ਦੇਖਣ ਨੂੰ ਮਿਲ ਜਾਂਦੇ ਨੇ। ਅਤੇ ਜਿਹੜਾ ਔਰਚਡ ਸੈਟਅਪ 'ਚ ਆ ਉੱਥੇ ਤੁਹਾਡੇ ਕੋਲ ਜੇ ਹੁਣ ਜਿਵੇਂ ਨੋਰਮਲੀ ਜਦੋਂ ਕੋਈ ਹੁੰਦਾ ਕੰਮ ਜਿਵੇਂ ਹੁਣ ਹੋ ਰਹੇ ਆ, ਤੁਸੀਂ ਕੋਈ ਸਪਰੇਅ ਕਰਨੀ, ਉਹ ਜਿਹੜੇ ਇੱਕ ਦੋ ਤੁਹਾਡੇ ਕੋਲ ਪਰਮਾਨੈਂਟ ਇੰਪਲੋਈ ਨੇ ਉਹੀ ਨੇ ਲੱਗੇ ਰਹਿੰਦੇ ਨੇ, ਹੈ ਨਾ। ਇਸ਼ੂ ਉਦੋਂ ਆਉਂਦਾ ਜਦੋਂ ਲੇਬਰ ਇੰਟੈਂਸਿਵ ਟਾਸਕ ਹੋਣੇ ਸ਼ੁਰੂ ਹੁੰਦੇ ਨੇ, ਹੈ ਨਾ। ਅਤੇ ਉਹ ਆਪਣੇ ਕੋਲ ਹੋਣਗੇ ਜਦੋਂ ਆਪਾਂ ਹਾਰਵੈਸਟ 'ਚ ਜਾਵਾਂਗੇ
ਹੈ ਨਾ, ਜਿਹੜੀ ਹਾਰਵੈਸਟ ਹੈਂਡ ਪਿਕ ਹੁੰਦੀ ਆ। ਤੇ ਜਾਂ ਜਦੋਂ ਫਿਰ ਸਿਆਲਾਂ 'ਚ ਜਾ ਕੇ ਜਦੋਂ ਸਾਰਾ ਕਲੀਨਅਪ ਦਾ ਕੰਮ, ਪ੍ਰੂਨਿੰਗ ਵਗੈਰਾ ਹੁੰਦੀ ਆ, ਉਦੋਂ ਹੋਣਗੇ, ਹੈ ਨਾ। ਤੇ ਇਸ ਟਾਈਮ ਇੱਥੇ ਇੰਪੈਕਟ ਘੱਟ ਦੇਖਣ ਨੂੰ ਮਿਲ ਰਿਹਾ, ਮਤਲਬ ਉਹ ਗੱਲ ਨਹੀਂ ਹੋ ਰਹੀ ਇੰਨੀ। ਪਰ ਸੈਂਟਰਲ ਕੋਸਟ 'ਤੇ ਮੈਂ ਹਰੇਕ ਵੀਕ ਜਾਂਦਾ, ਵੀਕਲੀ ਹੁਣ ਮੇਰਾ ਗੇੜਾ ਲੱਗਦਾ ਉੱਥੇ, ਤੇ ਉੱਥੇ ਇੰਪੈਕਟ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਤੇ ਖੇਤਾਂ ਦੇ ਰੁਝੇਵੇਂ ਕੀ ਚੱਲ ਰਹੇ ਆ ਸਿਟਰਸ ਫਾਰਮਿੰਗ ਦੇ ਵਿੱਚ? ਖੇਤਾਂ ਦੇ ਜਿਵੇਂ ਦੇਖੋ ਹੁਣ ਜਿਹੜੀ ਨਾਈਟ੍ਰੋਜਨ ਆ ਜਾਂ ਕੈਨ 17 132 ਲਾ ਰਹੇ ਆ, ਹੈ ਨਾ, ਤੇ ਕਿਉਂਕਿ ਫਰੂਟ ਬਣਨਾ ਸ਼ੁਰੂ ਹੋ ਗਿਆ ਹੈ ਨਾ। ਠੀਕ ਹੈ। ਜਿਹੜੀਆਂ ਅਰਲੀ ਵੈਰਾਈਟੀਜ਼ ਨੇ ਉਹਨਾਂ ਦਾ ਫਰੂਟ ਤਾਂ ਹੁਣ ਕਾਫੀ ਮਤਲਬ ਸੈੱਟ ਹੋਇਆ 1.5 ਇੰਚ ਦੀ ਉਹ ਬਣ ਚੁੱਕਿਆ ਹੈ ਨਾ, ਡਾਇਆਮੀਟਰ। ਹਾਂ, ਤੇ ਜਿਹੜਾ ਹੈਗੇ ਆ ਲੇਟ ਵੈਰਾਈਟੀਜ਼, ਮਿਡ ਟੂ ਲੇਟ, ਉਹ ਵੀ ਹੁਣ ਕਾਫੀ ਬੰਟਿਆਂ ਦੇ ਸਾਈਜ਼ ਜਿੱਡੇ ਹੋ ਚੱਲੇ ਨੇ। ਠੀਕ ਹੈ। ਤੇ ਬਾਕੀ ਹੁਣ ਕੀ ਚੱਲ ਰਿਹਾ, ਹੁਣ ਜਿਵੇਂ ਆਹ ਟਾਈਮ ਦੇ ਵਿੱਚ ਅਸੀਂ ਸਨਸਕ੍ਰੀਨ ਕਹਿ ਦਿੰਦੇ ਆਪਾਂ, ਉਹ ਮਾਰ ਰਹੇ ਆ, ਹੈ ਨਾ, ਤਾਂ ਕਿ ਜਿਹੜਾ ਸਨ ਡੈਮੇਜ ਨਾ ਹੋਵੇ ਫਰੂਟ ਦੇ। ਪੱਤਿਆਂ ਤੇ ਪੈਂਦੀ ਹੈ ਕਿ ਫਰੂਟ ਤੇ? ਪੈਂਦੀ ਤਾਂ ਦੇਖੋ ਸਾਰਿਆਂ ਤੇ, ਪਰ ਆਪਣਾ ਇੰਟੈਂਟ ਹੁੰਦਾ ਵੀ ਫਰੂਟ ਤੇ ਪੈ ਜੇ ਤਾਂ ਕਿ ਉਹ ਫਿਰ ਉਹ ਡੈਮੇਜ ਨਾ ਹੋਵੇ। ਠੀਕ ਹੈ। ਤੇ ਉਹ ਚੱਲ ਰਿਹਾ, ਇੱਕ ਵਾਰੀ ਕਰ ਦਿੱਤੀ ਆ, ਤੇ ਹੁਣ ਜੇ ਅਗਲੇ ਮਹੀਨੇ ਡਿਪੈਂਡ ਕਰਦਾ ਵੈਦਰ, ਇੱਕ ਵਾਰੀ ਤਾਂ ਹੋਰ ਹੋ ਹੀ ਜਾਣੀ ਆ, ਕਈ ਵਾਰ 3 ਵਾਰ ਵੀ ਕਰਨੀ ਪੈ ਜਾਂਦੀ ਆ, ਪਰ 2 ਵਾਰ ਨਾ ਅਕਸਰ ਹੀ। ਇਹ ਜ਼ਿਆਦਾਤਰ ਸਾਊਥ ਫੇਸਿੰਗ ਵਾਲੇ ਪਾਸੇ ਲਾਉਂਦੇ ਆ ਜਾਂ ਸਾਰੇ ਪਾਸੇ ਖੱਬੇ ਸੱਜਿਓਂ ਜ਼ਿਆਦਾ ਹੁੰਦਾ? ਵੀ ਜ਼ਿਆਦਾ ਜਦੋਂ ਆਫਟਰਨੂਨ ਤੇ ਜਿੱਥੇ ਸ਼ਾਮ ਵਾਲੀ ਜਿਹੜੀ ਪੈਂਦੀ ਹੈ ਧੁੱਪ, ਉਹ ਵਾਲੇ ਪਾਸੇ ਨੂੰ ਜ਼ਿਆਦਾ ਪੈਂਦੀ ਹੈ? ਜਦੋਂ ਰਾਜਕਰਨ ਜੀ ਥੋੜੇ ਜਿਹੇ ਹੁਣ ਜੁਲਾਈ ਵਾਲੇ ਦਿਨ ਤਾਂ ਬਹੁਤ ਲੰਬੇ ਹੋ ਜਾਂਦੇ ਆ ਨਾ, 5 ਵਜੇ ਧੁੱਪ ਨਿਕਲ ਆਉਂਦੀ, 10 12 ਘੰਟੇ ਦੀ ਧੁੱਪ। ਫਿਰ ਉਹ ਜਿਹੜੀ ਸਵੇਰ ਸ਼ਾਮ ਵਾਲੀ ਸਾਰੀਆਂ ਧੁੱਪਾਂ ਫਰੂਟ ਲਈ ਉਨੀ ਡੈਮੇਜ ਹੁੰਦੀਆਂ ਨੇ ਨਾ, ਸਿਗਨੀਫੀਕੈਂਟ। ਤੇ ਉਹਦੇ ਲਈ ਤਾਂ ਫਿਰ ਆਪਾਂ ਇਹ ਦੇਖਦੇ ਵੀ ਸਾਊਥ ਜਾਂ ਨਾਰਥ ਕਿੱਧਰ ਨੂੰ ਫੇਸਿੰਗ ਆ, ਫਿਰ ਆਪਾਂ ਸਾਰਿਆਂ ਤੇ ਪਾ ਦਿੰਦੇ। ਠੀਕ ਹੈ ਜੀ। ਸੋ ਇਹ ਸਾਰਾ ਕੁਝ ਚੱਲ ਰਿਹਾ ਤੇ ਪਾਣੀ ਬਰਾਬਰ ਮਿਲ ਰਿਹਾ? ਪਾਣੀ ਐਤਕੀ ਅਬਵ ਐਵਰੇਜ ਆ, ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਜਦੋਂ ਸੀਜ਼ਨ ਸ਼ੁਰੂ ਹੋਇਆ ਸੀਗਾ। ਸੋ ਉਹ ਪਾਣੀ ਅਬਵ ਐਵਰੇਜ ਡਿਲੀਵਰੀਜ਼ ਹੋ ਰਹੀਆਂ ਨੇ, ਤੇ ਐਤਕੀ ਪਾਣੀ ਦੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਕੋਈ ਡਰਾਸਟਿਕ। ਤੇ ਪਾਣੀ ਦੀ ਪ੍ਰੋਬਲਮ ਉੱਥੇ ਹੀ ਹੋਊਗੀ ਜਿੱਥੇ ਗਰਾਊਂਡ ਵਾਟਰ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ। ਠੀਕ ਆ। ਰੈਜ਼ਰਵਾਇਰ ਦਾ ਫਾਇਦਾ ਹੋ ਰਿਹਾ? ਰੈਜ਼ਰਵਾਇਰ ਦਾ ਫਾਇਦਾ ਤਾਂ ਹਮੇਸ਼ਾ ਹੀ ਹੁੰਦਾ ਕਿਉਂਕਿ ਤੁਹਾਡੇ ਇੱਕ ਬਫਰ ਜ਼ੋਨ ਬਣ ਜਾਂਦਾ, ਤੇ ਉਹ 'ਚ ਤੁਸੀਂ ਜਿਹੜਾ ਖਰਚਾ ਘੱਟ ਹੁੰਦਾ ਜਦੋਂ ਤੁਸੀਂ ਇਰੀਗੇਸ਼ਨ ਦਾ, ਹੈ ਨਾ, ਕਿੱਥੋਂ ਤੁਸੀਂ ਜੇ ਆਪਣੇ ਕੋਲ ਦੂਜਾ ਵੀ ਲੱਗਿਆ ਹੋਇਆ ਆਪਣੇ ਡਿਚ ਵਾਟਰ 'ਤੇ ਵੀ ਆਪਾਂ ਬੂਸਟਰ ਪੰਪ ਲਾਇਆ, ਤਾਂ ਫਿਰ ਉਹ ਆਪਾਂ ਨੂੰ ਉਦੋਂ ਹੀ ਚਲਾਉਣਾ ਪੈਂਦਾ ਜਦੋਂ ਡਿਚ ਵਾਟਰ ਹੁੰਦੀ ਹੈ ਨਾ, ਤੇ ਉਹ ਜਦੋਂ ਨਹੀਂ ਵਾਰੀ ਹੁੰਦੀ ਤੇ ਉਦੋਂ ਤਾਂ ਫਿਰ ਉਹ ਯੂਜ਼ਲੈਸ ਹੋ ਜਾਂਦੇ ਨੇ। ਤੇ ਇੱਧਰ ਹੁੰਦਾ ਵੀ ਜੇ ਤੁਹਾਡੇ ਕੋਲ ਰੈਜ਼ਰਵਾਇਰ 'ਚ ਪਾਣੀ ਹੈਗਾ ਤਾਂ ਤੁਸੀਂ 1-2 ਦਾ ਪਾਣੀ ਵਾਰੀ ਦਾ ਫੇਰ ਵੀ ਉਹ 'ਚ ਲਾ ਲੈਂਦੇ ਆ, ਕਿਉਂਕਿ ਆਪਾਂ ਕਿੱਥੋਂ ਤਾਂ ਹੁਣ 8-10 ਫੁੱਟ ਤੋਂ ਪਾਣੀ ਚੱਕਣਾ ਜੇ ਰੈਜ਼ਰਵਾਇਰ ਆ, ਜਾਂ 12 ਤੋਂ, ਹੈ ਨਾ, ਤੇ ਕਿੱਥੋਂ ਤੁਸੀਂ 200-250 ਫੁੱਟ ਤੋਂ ਥੱਲੇ ਪਾਣੀ ਖਿੱਚਣਾ, ਤੇ ਬਿਜਲੀ ਦੇ ਬਿੱਲ ਤਾਂ ਆਉਣੇ ਆ, ਤੇ ਪਾਣੀ ਫ੍ਰੀ ਹੈ ਇੱਥੇ। ਸੋ ਫ੍ਰੀ ਇਨ ਦਾ ਸੈਂਸ ਕਿ ਵੀ ਉਹਨਾਂ ਨੇ ਤਾਂ ਆਪਾਂ ਤੋਂ ਪੈਸੇ ਲੈਣੇ ਹੀ ਆ, ਚਾਹੇ ਤੁਸੀਂ ਵਰਤੋ ਚਾਹੇ ਨਾ ਵਰਤੋ, ਨਹੀਂ ਤਾਂ ਰਨ ਆਫ ਹੋ ਜਾਊਗਾ, ਉਹਦਾ ਕੋਈ ਫਾਇਦਾ ਨਹੀਂ। ਸੋ ਉਹ ਚੀਜ਼ਾਂ ਹੋ ਜਾਂਦੀਆਂ ਨੇ, ਤੇ ਇਹ 'ਚ ਤੁਹਾਡੇ ਕੋਲ ਫਲੈਕਸੀਬਿਲਿਟੀ ਬਹੁਤ ਹੋ ਜਾਂਦੀ ਹੈ ਇਰੀਗੇਸ਼ਨ ਸਿਸਟਮ 'ਚ। ਕਿੰਨੀ ਕੁ ਕੈਪੈਸਿਟੀ ਦਾ ਰੈਜ਼ਰਵਾਇਰ ਹੈ? ਅੱਡ ਜਿਵੇਂ ਆਪਣਾ 7 ਏਕੜ ਫੁੱਟ ਸਟੋਰੇਜ ਆ। ਠੀਕ ਹੈ। ਕੋਈ ਘੱਟ ਆ ਕੋਈ ਵਾਧਾ, ਹੈ ਨਾ, ਕਿਸੇ ਕੋਲ ਛੋਟੇ ਵੀ ਹੁੰਦੇ ਨੇ, ਜਿਵੇਂ ਜ਼ਿਆਦਾ ਬਲੂਬੇਰੀ ਦੇ ਖੇਤਾਂ 'ਚ ਆਪਾਂ ਦੇਖਣ ਨੂੰ ਮਿਲਦੇ, ਉਹਨਾਂ ਨੂੰ ਬਣਾਉਣੇ ਪੈਂਦੇ ਆ ਕਿਉਂਕਿ ਉਹਨਾਂ ਨੂੰ ਪਾਣੀ ਟਰੀਟ ਕਰਨਾ ਹੁੰਦਾ ਪਹਿਲਾਂ। ਉਹਨਾਂ ਦੇ ਛੋਟੇ ਹੁੰਦੇ ਆ, 1-1.5 ਏਕੜ ਫੁੱਟ ਦੇ ਹੁੰਦੇ ਨੇ। ਉਹ ਐਸਿਡਿਕ ਕਰਕੇ ਪਾਉਂਦੇ ਆ? ਹਾਂ, ਐਸਿਡਿਕ ਕਰਕੇ, ਕਿਉਂਕਿ ਉਹਨਾਂ ਨੇ ਉਹ ਸਲਫਿਊਰਿਕ ਐਸਿਡ ਨਾਲ ਐਡ ਕਰਨਾ ਹੁੰਦਾ, ਤੇ ਉਹ ਫਿਰ ਉਹ ਟਰੀਟ ਕਰਕੇ ਹੀ ਉਹਨੂੰ ਸਟੋਰ ਕਰਦੇ ਆ ਰੈਜ਼ਰਵਾਇਰ 'ਚ। ਈਵਨ ਇੰਨਾ ਪਾਣੀ ਹੋਣ ਦੇ ਬਾਵਜੂਦ ਤੁਸੀਂ ਡ੍ਰਿਪ ਸਿਸਟਮ ਯੂਜ਼ ਕਰ ਰਹੇ ਆ ਜਾਂ ਫਲੱਡ ਇਰੀਗੇਸ਼ਨ? ਦੇਖੋ, ਜਦੋਂ ਤਾਂ ਪਾਣੀ ਜ਼ਿਆਦਾ ਹੋਵੇ, ਜਿਵੇਂ ਸਮਰ 'ਚ ਕਈ ਵਾਰ ਪਾਣੀ ਜ਼ਿਆਦਾ ਹੁੰਦਾ, ਉਦੋਂ ਆਪਾਂ ਫਲੱਡ ਵੀ ਕਰ ਲੈਂਦੇ, ਤੇ ਨਹੀਂ ਫਿਰ ਉਹੀ ਉਸੇ ਪਾਣੀ ਨੂੰ ਆਪਾਂ ਡ੍ਰਿਪ ਜਾਂ ਸਪ੍ਰਿੰਕਲਰ ਥਰੂ ਲਾ ਲੈਂਦੇ ਆ। ਡਿਪੈਂਡ ਕਰਦਾ ਵੀ ਆਪਣੇ ਕੋਲ ਅਵੇਲੇਬਿਲਿਟੀ ਪਾਣੀ ਦੀ ਕਿੰਨੀ। ਇਸ ਵਾਰ ਜਿੱਦਾਂ ਤੁਸੀਂ ਕਹਿ ਰਹੇ ਵੀ ਜ਼ਿਆਦਾ ਆ, ਇਸ ਵਾਰ ਆਪਾਂ ਉਹ ਕਰ ਰਹੇ ਹਾਂ, ਆਪਾਂ ਫਲੱਡ ਕਰ ਰਹੇ ਹਾਂ, ਕਿਉਂਕਿ ਉਹਦੇ ਨਾਲ ਫਿਰ ਜਿਹੜੀ ਗਰਾਊਂਡ ਵਾਟਰ ਰੀਚਾਰਜ ਵੀ ਹੋਣ ਲੱਗ ਜਾਂਦਾ ਨਾਲ ਹੁੰਦਾ ਹੈ। ਡਿਸਟ੍ਰਿਕਟ ਵੀ ਕਹਿੰਦਾ ਤੁਸੀਂ ਕਰੋ, ਕਿਉਂਕਿ ਜੇ ਆਪਾਂ ਨਹੀਂ ਆਪਦੇ ਖੇਤ 'ਚ ਛੱਡਾਂਗੇ ਤਾਂ ਰੀਚਾਰਜ ਨਹੀਂ ਨਾ ਹੋਣਾਗਾ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ, ਤੇ ਇਰੀਗੇਸ਼ਨ ਦਾ ਸਕੈਜੂਲ ਹੁਣ ਦਿਨ ਦੇ ਟਾਈਮ ਹੀ ਜ਼ਿਆਦਾ ਰੱਖਿਆ ਕਿਉਂਕਿ PG&E ਦਾ ਜਿਹੜੇ ਬਿੱਲ ਆ ਉਹਨਾਂ ਨੇ ਲੋਕਾਂ ਦਾ ਵੀ ਧੂੰਆਂ ਕੱਢਿਆ ਹੈ। ਹਾਂਜੀ, ਨਹੀਂ, ਇਹ ਆਪਾਂ ਅੱਗੇ ਵੀ ਇੱਕ ਵਾਰ ਤੇ ਡਿਟੇਲ 'ਚ ਗੱਲ ਕੀਤੀ ਸੀਗੀ। ਉਹ ਡਿਪੈਂਡ ਕਰਦਾ ਵੀ ਤੁਹਾਡਾ ਇਰੀਗੇਸ਼ਨ ਸਿਸਟਮ ਕਿਵੇਂ ਡਿਜ਼ਾਈਨ ਹੋਇਆ। ਜੇ ਤੁਸੀਂ 6-7-8 ਘੰਟੇ ਦੇ ਵਿੱਚ ਇਰੀਗੇਸ਼ਨ ਜਿੰਨੀ ਤੁਹਾਡੀ ਰਿਕੁਆਇਰਡ ਆ ਉਨੀ ਕੰਪਲੀਟ ਹੋ ਸਕਦੀ ਹੈ, ਫਿਰ ਤਾਂ ਅਰਲੀ ਮਾਰਨਿੰਗ ਸਟਾਰਟ ਕਰਨ ਦਾ ਫਾਇਦਾ, ਹੈ ਨਾ। ਠੀਕ ਹੈ। ਤੇ ਪਰ ਜੇ ਹੁਣ ਤੁਹਾਡਾ ਡਿਜ਼ਾਈਨ ਹੀ ਸਿਸਟਮ ਇਹ ਹੋਇਆ ਵੀ 20-22 ਘੰਟੇ ਮੋਟਰ ਚੱਲੂਗੀ, ਫਿਰ ਤਾਂ ਕੋਈ ਮੈਟਰ ਹੀ ਨਹੀਂ ਕਰਦਾ। ਠੀਕ ਹੈ। ਅੱਛਾ, ਤੇ ਅਰਸ਼ ਹੁਣ ਆਪਾਂ GSA GSPs ਇਸ ਦੀ ਜਿਹੜੀ ਉਹ ਗੱਲ ਕਰਦੇ ਆ,
GSP ਦੇ ਬਾਰੇ, GSAs ਦੇ ਬਾਰੇ ਕਾਫੀ ਕੁਛ ਜਿਹੜਾ ਉਹ ਆਪਾਂ ਸੁਣਦੇ ਹਾਂ ਜੀ, ਆਹ GSA ਨੂੰ ਪ੍ਰੋਬੇਸ਼ਨ ਤੇ ਪਾ ਦੇਣਾ, ਇੱਥੇ ਮੀਟਿੰਗ ਆ ਗਈ। ਇਹਦੇ ਵਿੱਚ ਇੱਕ ਮੇਨ ਡਾਕੂਮੈਂਟ ਆਈ ਥਿੰਕ ਹੁੰਦਾ GSP ਡਾਕੂਮੈਂਟ ਹੁੰਦਾ ਆ। ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਐਕਸਪਲੇਨ ਕਰੋ ਵੀ ਇਹ ਕੀ ਡਾਕੂਮੈਂਟ ਹੁੰਦਾ ਆ, ਇਹਦੇ ਵਿੱਚ ਕੀ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ। ਹਾਂਜੀ ਨਹੀਂ ਆਪਾਂ ਬਹੁਤ ਵਾਰ ਅੱਗੇ ਵੀ ਗੱਲ ਕੀਤੀ, ਇੱਕ ਦੋ ਵਾਰ ਆਪਾਂ ਨੂੰ ਫੋਨ ਕਰਕੇ ਵੀ ਲੋਕਾਂ ਨੇ ਜਦੋਂ ਪੁੱਛਦੇ ਆ ਵੀ GSP 'ਚ ਅਸੀਂ ਕੀ ਦੇਖ ਸਕਦੇ ਹਾਂ, ਹੈ ਨਾ। ਅਤੇ ਉਹ GSP ਬੜਾ ਕੰਪਲੀਕੇਟਡ ਜਿਹਾ ਡਾਕੂਮੈਂਟ ਹੁੰਦਾ, ਇੰਨਾ ਈਜ਼ੀ ਨਹੀਂ ਹੈਗਾ, ਹੈ ਨਾ, ਪੜ੍ਹਨਾ ਜਾਂ ਕਰਨਾ। ਇਹ ਤਾਂ ਆਪਾਂ ਪਹਿਲਾਂ ਹੀ ਦੱਸਦੇ ਜਾਈਏ, ਬਟ ਇਹਦਾ ਮਤਲਬ ਇਹ ਨਹੀਂ ਗਾ ਵੀ ਆਪਾਂ ਉਹ 'ਚ ਕੁਛ ਵੀ ਨਹੀਂ ਦੇਖ ਸਕਦੇ। ਜਿਹੜੀਆਂ ਆਪਣੀਆਂ ਜ਼ਰੂਰੀ ਦੀਆਂ ਚੀਜ਼ਾਂ 5-7 ਜਿਹੜੀਆਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਨੇ, ਉਹੀ ਆਪਾਂ ਅੱਜ ਉਹਦੇ ਬਾਰੇ ਗੱਲ ਕਰਾਂਗੇ, ਹੈ ਨਾ। ਅਤੇ ਜੇ ਆਪਾਂ ਵੀ GSP ਹੁੰਦੀ ਕੀ ਆ, ਗਰਾਊਂਡ ਵਾਟਰ ਸਸਟੇਨੇਬਿਲਿਟੀ ਪਲਾਨ ਆ, ਹੈ ਨਾ। ਅਤੇ ਹਰੇਕ ਬੇਸਨ ਨੂੰ ਆਪਦਾ ਜਮ੍ਹਾਂ ਕਰਾਉਣਾ ਪੈਣਾ ਸੀ ਸਿਗਮਾ ਦੇ ਅੰਡਰ। ਹਾਂਜੀ ਸਭ ਨੇ ਕਰਵਾਏ ਹੋਏ ਆ। ਜੇ ਕੋਈ ਬੇਸਨ ਪ੍ਰੋਬੇਸ਼ਨ ਤੇ ਆ ਜਾਂ ਇਨ ਪ੍ਰੋਸੈਸ ਆ, ਹੀਅਰਿੰਗ ਚੱਲ ਰਹੀਆਂ ਨੇ, ਤੇ ਇਹਦਾ ਮਤਲਬ ਇਹ ਆ ਵੀ ਉਹਨਾਂ ਨੇ ਜਿੱਦਾਂ GSP ਪਲਾਨ ਹਜੇ ਅਪਰੂਵਡ ਨਹੀਂ ਗਾ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਤੋਂ ਜਾਂ DWR ਤੋਂ। ਕੁਛ ਅਪਰੂਵ ਨੇ, ਕੁਛ ਇਨਐਡਿਕੁਏਟ ਨੇ। ਹਾਂਜੀ, ਜਿਹੜੇ ਤਾਂ ਇਨਐਡਿਕੁਏਟ ਨੇ ਉਹਨਾਂ ਲਈ ਤਾਂ ਉਹਨਾਂ ਨੇ ਟਾਈਮ ਦਿੱਤਾ ਹੋਇਆ ਵੀ ਤੁਸੀਂ ਆਹ ਕਰੈਕਸ਼ਨ ਕਰਕੇ ਕੰਪਲੀਟ ਕਰ ਲਓ। ਜਿਹੜੇ ਅਪਰੂਵਡ ਨਹੀਂ ਗੇ, ਉਹ ਮਤਲਬ ਉਹਨਾਂ ਦਾ ਇਹ ਹੈ ਵੀ ਮਤਲਬ ਤੁਸੀਂ ਨੇੜੇ ਤੇੜੇ ਵੀ ਨਹੀਂ ਹਜੇ ਹੈਗੇ, ਉਹ ਫਿਰ ਉਹ ਪ੍ਰੋਬੇਸ਼ਨ 'ਚ ਚਲੇ ਜਾਂਦੇ। ਇਹ ਹਰ ਇੱਕ GSA ਨੂੰ ਆਪਣਾ GSP ਬਣਾਉਣਾ ਪੈਂਦਾ। ਹਰੇਕ ਡਿਸਟ੍ਰਿਕਟ ਨੂੰ ਜੇ ਆਪਾਂ ਕਹਿ ਦਈਏ GSA ਨੂੰ ਆਪਦੀ GSP ਚਾਹੀਦੀ ਆ, ਉਹ ਇਕੱਲੇ ਵੀ ਬਣਾ ਸਕਦੇ ਆ। ਅਤੇ ਜੇ ਬੇਸਨ 'ਚ ਮਲਟੀਪਲ GSAs ਨੇ, ਜਿਵੇਂ ਮਲਟੀਪਲ ਡਿਸਟ੍ਰਿਕਟ ਨੇ ਇੱਕ ਬੇਸਨ 'ਚ, ਠੀਕ ਹੈ, ਉਹ ਇਕੱਠੇ ਹੋ ਕੇ ਆਪਦੀ ਇੱਕ ਵੀ ਬਣਾ ਸਕਦੇ ਆ। ਇਹ ਉਹਨਾਂ ਦੀ ਕੋਆਰਡੀਨੇਸ਼ਨ 'ਤੇ ਡਿਪੈਂਡ ਕਰਦਾ, ਉਹਨਾਂ ਦੇ ਉੱਤੇ ਡਿਪੈਂਡ ਜਿਹੜਾ ਉਹ ਕਰਦਾ। ਤੇ ਸਿਗਮਾ ਦੇ ਪੋਰਟਲ ਤੇ ਅਵੇਲੇਬਲ ਹੁੰਦੇ ਆ ਦੇਖਣ ਨੂੰ। ਇਹ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਤੇ DWR ਦੀ ਸਾਈਟ ਤੇ ਤੁਹਾਡਾ ਜਿਹੜਾ ਲੋਕਲ GSA ਆ ਸਭ ਦੀਆਂ ਵੈਬਸਾਈਟ ਬਣੀਆਂ ਹੋਈਆਂ ਨੇ। ਓਕੇ, ਸਾਰਿਆਂ ਦੀ ਉੱਥੇ ਅਵੇਲੇਬਲ ਹੁੰਦਾ, ਸਾਰਿਆਂ ਜਿੱਥੋਂ ਮਰਜ਼ੀ ਡਾਊਨਲੋਡ ਕਰ ਲਓ। ਠੀਕ ਆ। ਪਰ ਇਹ ਆਪਾਂ ਜਿਹੜੀ ਇਹ ਗੱਲ ਕਰ ਰਹੇ ਵੀ ਜਿਹੜੇ ਸਿਗਮਾ ਦੇ ਅੰਡਰ ਆ ਰਹੇ ਆ, ਸਿਰਫ ਕੈਲੀਫੋਰਨੀਆ ਦੇ ਜਿਹੜੇ GSAs ਆ ਉਹਨਾਂ ਦੇ ਲਈ ਇਹ ਲਾਜ਼ਮੀ ਆ, ਰਾਈਟ? ਕੈਲੀਫੋਰਨੀਆ ਦੇ ਜਿਹੜੇ 90-92 ਬੇਸਨ ਹੈਗੇ ਨੇ, ਉਹਨਾਂ ਦੇ ਸਾਰਿਆਂ ਲਈ GSP ਜ਼ਰੂਰੀ ਆ, ਇਕੱਲੇ ਨੇਟਿਵਸ ਨੂੰ ਛੱਡ ਕੇ। ਇਹ ਪੱਤਣ ਜਿਹਨੂੰ ਕਹਿ ਦਿੰਦੇ ਆ, ਉਹੀ ਬੇਸਨ? ਪੱਤਣ ਤਾਂ ਹੁੰਦਾ ਵੀ ਕਿੱਥੇ ਥੱਲੇ ਜਾ ਕੇ ਪਾਣੀ ਆ ਗਿਆ, ਹੈ ਨਾ। ਪੱਤਣ ਤਾਂ ਉਹ ਹੋ ਗਿਆ ਲੈਵਲ। ਬੇਸਨ ਹੁੰਦਾ ਵੀ ਇੱਕ ਜਿਵੇਂ ਉਹ ਥੱਲੇ ਕੌਲੇ ਬਣੇ ਹੋਏ, ਆਪਾਂ ਦਰਿਆ ਜਿੱਦਾਂ ਕਹਿ ਲਓ, ਕੌਲੇ ਜਿਹੇ ਬਣੇ ਹੁੰਦੇ ਨੇ, ਹੈ ਨਾ। ਉਹ ਬਾਉਂਡਰੀ ਨੈਚੁਰਲੀ ਬਣੀ ਹੁੰਦੀ ਆ, ਉਹ ਗਾਂ ਵਾਲੇ 'ਚ ਉੱਥੇ ਨਹੀਂ ਜਾਂਦਾ ਗਾ। ਜਿੱਥੇ ਤੱਕ ਇੱਕ ਦਰਿਆ ਦਾ ਪਾਣੀ ਪਹੁੰਚਦਾ ਉਹਨੂੰ ਉਹਦਾ ਬੇਸਨ ਕਹਿ ਦਿੰਦੇ ਨੇ। ਠੀਕ ਹੈ, ਓਕੇ। ਅਤੇ ਜਿਵੇਂ ਹੁਣ ਆਪਣੇ ਕੋਲ ਕਿੰਗਜ਼ ਰਿਵਰ ਆ, ਸੈਨ ਜੋਆਕਿਨ ਰਿਵਰ ਆ, ਦੋ ਆਪਣੇ ਜਿਹੜੇ ਨੇੜੇ ਨੇ। ਅਤੇ ਜੇ ਆਪਾਂ ਕਿੰਗਜ਼ ਰਿਵਰ 'ਚ ਆ ਜਾਂਦਾ ਆ ਏਰੀਆ, ਇਹ ਦੋ ਬੇਸਿਨ ਆ ਇੱਥੇ ਦਾ ਮਤਲਬ? ਨਹੀਂ, ਇੱਧਰਲਾ ਬੇਸਿਨ ਇੱਕ ਆ, ਅਤੇ ਜਿਹੜਾ ਸੈਨ ਜੋਆਕਿਨ ਰਿਵਰ ਦਾ ਉਹ ਮੰਡੇਰੇ ਵਾਲੇ ਪਾਸੇ ਸਾਰਾ ਚਲਾ ਜਾਂਦਾ, ਕਿਉਂਕਿ ਸੈਨ ਜੋਆਕਿਨ ਰਿਵਰ 'ਚ ਜਿਹੜੇ ਉਹ ਬਾਏ ਐਗਰੀਮੈਂਟਸ ਹੋਏ ਹੋਏ ਨੇ ਵੀ ਪਾਣੀ ਉੱਧਰ ਨੂੰ ਜ਼ਿਆਦਾ ਲੈ ਕੇ ਜਾਂਦੇ ਨੇ। ਆਪਾਂ ਨੂੰ ਸਾਰਾ ਇੱਧਰਲੀ ਲੇਕ 'ਚੋਂ ਪਾਣੀ ਆਉਂਦਾ, ਉਹਨਾਂ ਨੂੰ ਮਿਲਟਨ 'ਚੋਂ ਆਉਂਦਾ, ਹੈ ਨਾ। ਠੀਕ ਹੈ। ਅਤੇ ਆਪਾਂ ਨੂੰ ਪਾਈਨ ਫਲੈਟ 'ਚੋਂ ਆਉਂਦਾ। ਸੋ ਉਹ ਡਿਪੈਂਡ ਕਰਦਾ ਵੀ ਕਿਹੋ ਜਿਹੇ ਕਿਵੇਂ ਪਾਣੀ ਦੀ ਡਿਸਟਰੀਬਿਊਸ਼ਨ। ਪ੍ਰੀਟੀ ਕੰਪਲੀਕੇਟਡ। ਹਾਂਜੀ, ਮੁੱਖ ਦੀ ਗੱਲ ਜਿਹੜੀ ਇਹ ਆ, ਇਸੇ ਲਈ ਆਈ ਥਿੰਕ ਕਿਸਾਨਾਂ ਨੂੰ ਵੀ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਵੀ ਚੱਲ ਕੀ ਰਿਹਾ, ਹੋ ਕੀ ਰਿਹਾ, ਰੌਲਾ ਰੱਪਾ ਤਾਂ ਸਾਰੇ ਜਾਣੇ ਸੁਣਦੇ ਰਹਿੰਦੇ ਆ। ਹਾਂਜੀ ਨਹੀਂ, ਇਹਦੇ 'ਚ ਇਹੀ ਹੁੰਦਾ ਵੀ ਜਦੋਂ ਆਪਾਂ ਨਾ ਬਹੁਤ ਸਾਰੇ ਬੰਦਿਆਂ ਦੇ ਫੋਨ ਆਉਂਦੇ ਹੁੰਦੇ ਨੇ ਵੀ ਅਸੀਂ ਜ਼ਮੀਨ ਲੈ ਲਈ ਆ ਜਾਂ ਮਹਿੰਗੀ ਲੈ ਲਈ ਆ ਜਾਂ ਅਸੀਂ ਲੈਣੀ ਆ, ਵੀ ਇਹਦਾ ਪਾਣੀ ਦਾ ਕੀ ਸਿਚੁਏਸ਼ਨ ਆ। ਉਹ ਦੇਖੋ ਜਦੋਂ ਕੋਈ ਜਿਹੜੇ ਤਾਂ ਦੇਖੋ ਅੱਜ ਲੋਕਲ ਹੀ ਹੁੰਦੇ ਆ, ਇੱਕ ਦੋ ਜਿਹੜੇ ਨੇੜੇ ਤੇੜੇ ਦੇ ਜੀ ਬੇਸਨ ਹੈਗੇ ਨੇ ਨਾ, ਉਹਨਾਂ ਦਾ ਜਿਵੇਂ ਮੰਡੇਰਾ ਹੋ ਗਿਆ, ਚੌਚਲਾ ਹੋ ਗਿਆ, ਜਾਂ ਕਿੰਗਜ਼ ਰਿਵਰ ਦੇ ਹੋ ਗਏ ਸਾਰੇ, ਹੈ ਨਾ। ਅਤੇ ਇੰਨਾ ਕੁ ਦਾ ਤਾਂ ਮੈਨੂੰ ਹੁਣ ਤੁਰ ਫਿਰ ਕੇ ਇੱਥੇ ਜ਼ਿਆਦਾ ਕਰਕੇ ਪਤਾ ਲੱਗ ਜਾਂਦਾ, ਹੈ ਨਾ। ਜੀ ਜੀ। ਅਤੇ ਜੇ ਪਰ ਹੁਣ ਮੈਨੂੰ ਕੋਈ ਪੁੱਛ ਲਵੇ, ਜਿਵੇਂ ਮੈਨੂੰ ਕਈ ਵਾਰ ਕਾਲ ਆ ਜਾਂਦੀ ਆ, ਹੈ ਨਾ, ਵੀ ਜਿਹੜੇ ਬੇਸਨ ਦਾ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ। ਹੁਣੇ ਜੇ ਮੈਨੂੰ ਇੱਕ ਕਾਲ ਆਈ ਸੀ ਵੀ ਟਰੇਸੀ ਅਤੇ ਉਰਲੇ ਪਾਸੇ ਜ਼ਮੀਨ ਸੀਗੀ, ਵੀ ਉੱਥੇ ਪਾਣੀ ਦਾ ਉਹਨਾਂ ਨੇ ਦੱਸਿਆ ਸੀ ਵੀ ਆਪਦੀ ਸਿਚੁਏਸ਼ਨ ਸਾਡੀ ਆ, ਹੈ ਨਾ, ਐਂ ਕਰਕੇ ਅਸੀਂ ਜ਼ਮੀਨ ਲਈ ਆ। ਉਸ ਦਾ ਮੈਨੂੰ ਕੁਛ ਨਹੀਂ ਪਤਾ ਸੀ, ਅਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਵੀ GSP ਪੜ੍ਹਨੀ ਪੈਣੀ ਤੁਹਾਡੀ, ਫਿਰ ਦੱਸ ਸਕਦੇ। ਹਾਂ, ਫਿਰ ਹੀ ਦੱਸ ਸਕਦਾ, ਹੈ ਨਾ। ਅਤੇ ਉਹਦਾ ਵੀ ਇਹ ਹੈ ਵੀ ਤੁਸੀਂ ਆਪਦੀ GSP ਆਪ ਪੜ੍ਹ ਲਓ, ਫਿਰ ਤੁਹਾਨੂੰ ਉਹ 'ਚ ਪਤਾ ਲੱਗ ਜੂਗਾ, ਹੈ ਨਾ। ਅਤੇ ਹੁਣ ਫਿਰ ਦੱਸੋ ਫਿਰ ਕਿੱਦਾਂ ਪੜ੍ਹਨੀ, ਕਿੱਥੋਂ ਲੱਭਣੀ ਆ? ਤੁਹਾਡੇ ਜਿਹੜੀ ਕਿੰਗਜ਼ ਰਿਵਰ ਵਾਲੀ ਹੈ, ਇਹੀ ਦੱਸੋ ਕਿੰਨੀ ਕੁ GSP, ਕਿੰਨੀ ਕੁ ਵੱਡੀ ਹੈ? ਹਾਂਜੀ, ਇਹਦੀ ਆਪਾਂ ਅੱਜ ਦਾ ਪਲਾਨ ਇਹੀ ਹੈ ਵੀ ਆਪਾਂ GSP ਬੇਸਿਕਲੀ ਆਪਦੀ ਕਿਵੇਂ ਪੜ੍ਹਨੀ ਆ, ਜਾਂ ਉਹਦੇ 'ਚ ਕੀ ਦੇਖਣਾ ਹੁੰਦਾ, ਹੈ ਨਾ, ਮੋਟੀਆਂ-ਮੋਟੀਆਂ ਗੱਲਾਂ ਕੀ ਹੁੰਦੀਆਂ ਨੇ। ਇੱਕ ਤਾਂ ਆਪਦੀ ਨੌਲੇਜ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀਆਂ-ਕਿਹੜੀਆਂ ਆਈਟਮਾਂ ਉਹ 'ਚ ਕਿੱਥੇ-ਕਿੱਥੇ ਹੈਗੀਆਂ, ਹੈ ਨਾ। ਓਕੇ। ਅਤੇ ਹੁਣ ਜੇ ਆਪਾਂ ਕਿੰਗਜ਼ ਰਿਵਰ ਦੀ ਗੱਲ ਕੀਤੀ ਹੈ, ਵੀ ਕਿੰਗਜ਼ ਰਿਵਰ ਦੇ ਵਿੱਚ ਵੀ 7 GSPs ਬਣੀਆਂ ਨੇ, ਹੈ ਨਾ। ਹਰੇਕ ਜਿਵੇਂ ਨਾਰਥ ਕਿੰਗਜ਼ ਨੇ ਇੱਕ ਬਣਾਈ ਹੈ, ਜਿਸ 'ਚ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਆ ਜਾਂਦਾ ਮੇਨ ਵੱਡਾ ਪਲੇਅਰ। ਠੀਕ ਹੈ। ਫਿਰ ਉਹ 'ਚ ਸਿਟੀ ਆਫ ਕਲੋਵਿਸ ਆ, ਸਿਟੀ ਆਫ ਫਰੈਜ਼ਨੋ ਆ, ਕਾਊਂਟੀ ਆਫ ਫਰੈਜ਼ਨੋ ਆ, ਹੈ ਨਾ। ਅਤੇ 7 ਪਾਰਟੀਆਂ ਨੇ ਉਹਦੇ ਵਿੱਚ।
ਤੇ ਸਾਰਿਆਂ ਨੇ ਸਮਝੌਤੇ ਨਾਲ ਬਣਾਈਆਂ ਜਾਂ ਇਹ ਸਾਰਿਆਂ ਨੇ ਸੱਤਾਂ ਨੇ ਰਲ ਕੇ ਆਪਦੀ ਇੱਕ GSP ਬਣਾਈ ਹੈ। ਅੱਛਾ, ਉਹਨੂੰ ਕਹਿੰਦੇ ਨੇ ਨਾਰਥ ਕਿੰਗਸ ਜਿਹੜੀ ਹੈਗੀ ਆ GSP। ਹਾਂ GSP। ਠੀਕ ਹੈ ਓਕੇ, ਠੀਕ ਹੈ। ਠੀਕ ਹੈ। ਉਹਦੇ 'ਚ ਹੋਰ ਆ ਜਾਂਦਾ ਸਿਟੀ ਆਫ ਕਰਮਨ ਆ ਜਾਂਦੀ ਆ। ਹੂੰ 1 2 3 ਛੋਟੀਆਂ ਵਾਟਰ ਡਿਸਟ੍ਰਿਕਟ ਇੰਡੀਵਿਜੂਅਲਸ ਨੇ ਬਣਾਏ ਹੋਏ ਨੇ, ਪਹਿਲਾਂ ਦਾ ਉਵੇਂ ਹੀ ਸੀਗਾ ਹਨਾ, ਹੂੰ ਜਿਵੇਂ ਉਹਨਾਂ ਕੋਲ 2 2 4 4 ਪਾਰਸਲ ਹੀ ਹੈਗੇ ਆ, ਤੇ ਉਹ ਸਾਰੇ ਰਲਾ ਕੇ ਇਹ 7 ਬਣ ਜਾਂਦੇ। ਠੀਕ ਹੈ। ਠੀਕ ਹੈ ਜੀ। ਇਹਨਾਂ 7 ਜਣਿਆਂ ਨੇ ਨਾਰਥ ਕਿੰਗਸ GSA ਬਣਾਇਆ ਤੇ ਉਸ ਦੀ ਇੱਕ GSP ਹੈ। ਓਕੇ, ਠੀਕ ਹੈ ਜੀ। ਠੀਕ ਹੈ ਜੀ। ਜੇ ਆਪਾਂ ਇਕੱਲੇ ਕਿੰਗਸ ਰਿਵਰ ਦੀ ਗੱਲ ਕਰੀਏ ਵੀ ਕਿੰਗਸ ਰਿਵਰ ਦਾ ਦੇਖਣਾ ਹੋਵੇ ਤਾਂ ਕਿੰਗਸ ਰਿਵਰ ਦੇ ਵਿੱਚ ਫਿਰ 7 GSA ਆ ਜਾਂਦੇ ਅੱਡ ਅੱਡ ਵੱਡੇ, ਜਿਹਦੇ ਚੋਂ ਇੱਕ ਨਾਰਥ ਕਿੰਗਸ। ਅੱਛਾ, ਠੀਕ ਹੈ। ਜੇ ਇੱਕ ਦਰਿਆ ਇਕੱਲੇ ਕਿੰਗਸ ਦੇ ਵਿੱਚ 7 GSPਆਂ ਬਣੀਆਂ ਨੇ ਹੁਣ, ਉਹਦੇ ਵਿੱਚੋਂ ਸੈਂਟਰਲ ਆ, ਜੇਮਸ ਆ, ਕਿੰਗਸ ਰਿਵਰ ਈਸਟ ਆ, ਮੈਕਮਿਲਨ ਆ, ਨਾਰਥ ਫੋਰਕ, ਨਾਰਥ ਕਿੰਗਸ ਜਿਹਦੀ ਆਪਾਂ ਗੱਲ ਕਰਨੀ ਅੱਜ, ਇਹ ਸਾਰੇ ਅੱਡ ਅੱਡ ਨੇ ਹਨਾ। ਤੇ ਇਹ ਨਾਰਥ ਕਿੰਗਸ ਦੇ ਵਿੱਚ ਫਿਰ 7 ਅੱਡ ਗਾਹਾਂ ਛੋਟੀਆਂ ਡਿਵੀਜ਼ਨਸ ਆ ਜਾਂਦੀਆਂ ਨੇ, ਜਿਵੇਂ ਸਿਟੀਆਂ ਆ ਗਈਆਂ, ਕੋਈ ਵੀ ਆ ਗਈ, ਜਿਹੜੇ ਵੀ ਪਾਣੀ ਦੇ ਵੱਡੇ ਯੂਜ਼ਰ ਨੇ। ਤੇ ਉੱਥੇ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਇੱਕ ਪਾਣੀ ਦਾ ਵੱਡਾ ਯੂਜ਼ਰ ਆ ਜਿਹੜਾ ਡਿਸਟਰੀਬਿਊਟ ਕਰਦਾ, ਆਈ ਸਿਟੀ ਆਫ ਫਰੈਜ਼ਨੋ, ਆਈ ਸਿਟੀ ਆਫ ਕਲੋਵਿਸ ਆ। ਠੀਕ ਹੈ। ਇਹ 7 ਜਣਿਆਂ ਨੇ ਰਲ ਕੇ ਇੱਕ GSP ਬਣਾਈ ਆ। ਸੋ ਉਸ ਆਪਾਂ ਇੱਕ GSP ਬਾਰੇ ਗੱਲ ਕਰਨੀ ਹੈ ਸਿਰਫ, ਤਾਂ ਕਿ ਵੀ ਜਿਹੜਾ ਫਾਰਮੈਟ ਆ ਉਹ ਥੋੜਾ ਬਹੁਤਾ ਇੱਧਰ ਉੱਧਰ ਹੋ ਸਕਦਾ, ਬਟ ਜਿਹੜੀਆਂ ਰਿਕੁਆਇਰਮੈਂਟਸ DWR ਨੇ ਦਿੱਤੀਆਂ ਨੇ ਉਸ ਦੇ ਬੇਸ ਤੇ ਸਾਰੀਆਂ GSP 'ਚ ਆਲਮੋਸਟ ਸੇਮ ਇਨਫੋਰਮੇਸ਼ਨ ਹੀ ਹੁੰਦੀ ਹੈ। ਫਾਰਮੈਟ ਇੱਧਰ ਉੱਧਰ ਹੋ ਸਕਦਾ ਵੀ ਕਿਸੇ ਨੇ ਕੋਈ ਚੀਜ਼ ਪਹਿਲਾਂ ਲਿਖੀ ਹੈ, ਕਿਸੇ ਨੇ ਬਾਅਦ 'ਚ ਲਿਖੀ ਆ, ਹਨਾ, ਉਹ ਚੀਜ਼ਾਂ ਇਹ ਹੁੰਦੀਆਂ। ਹਾਂ, ਬਟ ਉਹਨਾਂ ਦੀਆਂ ਜਿਹੜੀਆਂ ਡਿਲੀਵਰੇਬਲਸ ਨੇ ਉਹ ਕੰਸਿਸਟੈਂਟ ਨੇ ਹਰੇਕ ਸਾਰੇ ਕੈਲੀਫੋਰਨੀਆ। ਠੀਕ, ਅੱਛਾ, ਸਾਰਿਆਂ ਨੇ ਉਵੇਂ ਹੀ ਲਿਖਣੀਆਂ ਨੇ, ਸਾਰੇ 92 ਜਿਹੜੇ ਬੇਸਨ ਨੇ ਉਹਨਾਂ ਨੇ ਉਵੇਂ ਹੀ ਲਿਖਣੀਆਂ ਹਨ। ਤੇ ਉਹਦੇ 'ਚ ਲਿਖਿਆ ਹੁੰਦਾ ਵੀ ਪਰਪਸ ਕੀ ਆ ਪਹਿਲਾਂ ਤਾਂ, ਹੈ ਨਾ। ਪਰਪਸ ਦੇਖੋ ਸਾਰਿਆਂ ਨੇ ਇਹੀ ਆ, ਰਿਕੁਆਇਰਡ ਅੰਡਰ ਸਿਗਮਾ ਵੀ ਤੁਹਾਨੂੰ ਬਣਾਉਣੀ ਪੈਣੀ ਆ। ਦੂਜਾ ਇਹ ਆ ਵੀ ਬਾਈ 2040 ਤੁਹਾਡਾ ਜਿਹੜੀ ਸਸਟੇਨੇਬਿਲਿਟੀ ਪੂਰੀ ਅਚੀਵ ਹੋਣੀ ਚਾਹੀਦੀ ਹੈ, 100% ਸਸਟੇਨੇਬਿਲਿਟੀ। ਵੀ ਜਿੰਨਾ ਪਾਣੀ ਕੱਢ ਰਹੇ ਉਹਨਾਂ ਥੱਲੇ ਜਾਣਾ ਚਾਹੀਦਾ, ਜਿੰਨਾ ਥੱਲੇ ਜਾ ਰਿਹਾ ਉਨਾ ਹੀ ਕੱਢ ਸਕਦੇ ਆ, ਉਲਟਾ। ਹਾਂ ਉਹਦੀ ਜ਼ਿਆਦਾ ਨਹੀਂ ਕੱਢ ਸਕਦੇ, ਹੈ ਨਾ। ਠੀਕ ਹੈ। ਤੇ ਜੇ ਕੋਈ ਵੀ ਅਨਅਵੋਇਡੇਬਲ ਅਨਡਿਜ਼ਾਇਰੇਬਲ ਰਿਜ਼ਲਟ ਆ, ਉਹਨਾਂ ਨੂੰ ਜਿਹੜੇ ਤੁਸੀਂ ਮਾਰਕ ਕਰੋਗੇ ਵੀ ਕਿਹੜੇ ਕਿਹੜੇ ਆ ਸਾਡੇ, ਤੇ ਉਹਨਾਂ ਲਈ ਤੁਹਾਨੂੰ ਪਲਾਨ ਸਬਮਿਟ ਕਰਨਾ ਪੈਣਾ ਵੀ ਇਹਨਾਂ ਨੂੰ ਤੁਸੀਂ ਕਿਵੇਂ ਠੀਕ ਕਰੋਗੇ। ਬਸ ਇਹੀ GSP 'ਚ ਲਿਖਿਆ ਹੁੰਦਾ ਮੋਟੇ ਮੋਟੇ ਤੌਰ 'ਤੇ। ਜਿਵੇਂ ਅਨਡਿਜ਼ਾਇਰੇਬਲ ਰਿਜ਼ਲਟ ਕੀ ਹੋ ਸਕਦਾ ਵੀ ਤੁਹਾਡੀ ਹਰੇਕ ਸਾਲ ਤੁਹਾਡਾ ਪਾਣੀ ਥੱਲੇ ਜਾ ਰਿਹਾ ਲੈਵਲ, ਠੀਕ ਆ, ਓਵਰ ਪੰਪਿੰਗ ਆ, ਠੀਕ ਹੈ, ਤੇ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਹੋ ਗਈ, ਜਾਣੀ ਕਿ ਤੇ ਉਹਨੂੰ ਆਪਾਂ ਤੁਸੀਂ ਕਿਵੇਂ ਲੈਵਲ 'ਚ ਲੈ ਕੇ ਆਓਗੇ ਵੀ ਉਹਨਾਂ ਹੀ ਕੱਢੋ, ਹੈ ਨਾ। ਦੂਜਾ ਹੋ ਸਕਦਾ ਤੁਹਾਡੇ ਪਾਣੀ ਦੀ ਕੁਆਲਿਟੀ ਹਰੇਕ ਸਾਲ ਮਾੜੀ ਹੁੰਦੀ ਜਾਂਦੀ ਹੈ, ਵਾਟਰ ਕੁਆਲਿਟੀ, ਹੈ ਨਾ। ਠੀਕ ਹੈ। ਤੇ ਹੋਰ ਹੋ ਸਕਦਾ ਸੀ ਵਾਟਰ ਇੰਟਰੂਜਨ ਹੁੰਦੀ ਆ, ਉਹ ਆਪਣੇ ਕੋਲ ਨਹੀਂ ਹੁੰਦੀ, ਬਟ ਕੋਸਟ ਵਾਲੇ ਬੇਸਨ ਤੇ ਉਹ ਹੁੰਦੀ ਆ, ਡੈਲਟਾ ਵਾਲੇ ਪਾਸੇ। ਹਾਂ, ਨਹੀਂ ਕੋਸਟ ਵੀ ਜਾਂ ਡੈਲਟਾ ਵੀ ਫਿਰ ਵੀ ਫਰੈਸ਼ ਵਾਟਰ ਹੀ ਜ਼ਿਆਦਾ ਹੁੰਦਾ ਪੁਸ਼ ਕਰਦਾ, ਪਰ ਜਿਵੇਂ ਜਿਵੇਂ ਆਪਾਂ ਕੋਸਟ ਦੇ ਨੇੜੇ ਜਾਣ ਲੱਗਦੇ ਹਾਂ ਉੱਥੇ ਉੱਥੇ ਜਿਵੇਂ ਸਲੀਨਸ ਵੈਲੀ 'ਚ ਵੱਡਾ ਇਸ਼ੂ ਹੈ, ਹੈ ਨਾ। ਉੱਥੇ ਕਿਉਂਕਿ ਜੇ ਪਾਣੀ ਨਹੀਂ ਥੱਲੇ ਕੱਢੀ ਜਾਂਦੇ ਨੇ ਜ਼ਿਆਦਾ, ਤਾਂ ਸਮੁੰਦਰ ਵਾਲਾ ਪਾਣੀ ਫਿਰ ਮਿਕਸ ਹੋਣ ਲੱਗ ਜਾਂਦਾ, ਵਿਦ ਸਾਲਟੀ ਹੋ ਜੂ ਜਾ। ਹਾਂ, ਸੋ ਉਹਨਾਂ ਦਾ ਇਹ ਇਸ਼ੂ ਹੋਊਗਾ, ਆਪਣੇ ਕੋਲ ਹੈ ਨਹੀਂ, ਹੈ ਨਾ। ਜਾਂ ਆਪਣੇ ਕੋਲ ਦੂਜਾ ਇੱਕ ਵੱਡਾ ਇਸ਼ੂ ਆ ਜਿਵੇਂ ਟਲੈਰੀ ਲੇਕ ਬੇਸਨ ਜਾਂ ਈਸਟਰਨ ਟਲੀ ਜਾਏ, ਉੱਥੇ ਸਬਸਾਈਡੈਂਸ ਦਾ, ਧਰਤੀ ਧਸ ਜਾਂਦੀ ਜਿਹੜੀ, ਧਰਤੀ ਧਸਦੀ ਹੈ। 6 ਕਿ 7 ਨੇ ਇਹ ਸਾਰਿਆਂ ਦਾ। ਫਿਰ ਵੀ ਤੁਸੀਂ ਪਹਿਲਾਂ ਤਾਂ ਮੋਨੀਟਰ ਕਰੋ, ਆਪਦਾ ਇੰਗੇਜ ਕਰੋ, ਫਿਰ ਉਹਨਾਂ ਨੂੰ ਸਾਨੂੰ ਦੱਸੋ ਵੀ ਤੁਹਾਡਾ ਕੀ ਪਲਾਨ ਹੈ ਇਹਨਾਂ ਨੂੰ ਸਸਟੇਨੇਬਲ ਬਣਾਉਣ। ਬਸ ਜੇ GSP 'ਚ ਇਹੀ ਚੀਜ਼ਾਂ ਲਿਖੀਆਂ ਹੁੰਦੀਆਂ। ਕਿੰਨਾ ਵੱਡਾ ਹੈ ਜਿਹੜਾ ਨਾਰਥ ਕਿੰਗਸ ਦਾ GSP? ਨਾਰਥ ਕਿੰਗਸ ਦੀ GSP 1463 ਪੇਜ ਦੀ ਹੈ। ਇਹ ਤਾਂ ਮੋਟੀ ਮੋਟੀ ਗੱਲ ਆ, ਤੁਸੀਂ 2-4 ਮਿੰਟ ਜੀ ਦੱਸਤੀ ਸੀਗੀ ਹੈ। ਸੋ ਉਹਦੇ 'ਚ 400-500 ਪੇਜ ਤਾਂ ਪਹਿਲਾਂ ਪੜ੍ਹਨਾ ਹੀ ਪੈਂਦਾ, ਹੈ ਨਾ, ਵੀ ਤੁਸੀਂ ਵੀ ਕੀ ਆ, ਡਿਟੇਲ 'ਚ ਨਹੀਂ ਪੜ੍ਹਨ ਦੀ ਲੋੜ ਹੁੰਦੀ ਹਰੇਕ ਚੀਜ਼ ਉੱਤੋਂ। ਹਾਂ, ਮਤਲਬ ਕਈ ਚੀਜ਼ਾਂ ਡਿਟੇਲ 'ਚ ਪੜ੍ਹਨ ਦੀ ਤੁਹਾਨੂੰ ਲੋੜ ਪੈ ਜਾਂਦੀ ਆ, ਹੈ ਨਾ। ਤੇ ਫਿਰ ਇਹ ਇੰਨਾ ਕੰਪਲੈਕਸ ਕਿਉਂ ਬੜਾ ਲਿਖਿਆ ਇੰਨਾ? ਕਿਉਂਕਿ ਡਿਟੇਲ ਹੀ ਇੰਨੀ ਆ, ਨਹੀਂ ਥੋੜਾ ਬੇਸਨ ਬਹੁਤ ਵੱਡੇ ਆ ਨਾ, ਬਹੁਤ ਚੀਜ਼ਾਂ ਹੋ ਜਾਂਦੀਆਂ ਨੇ, ਹਰੇਕ ਚੀਜ਼ ਕਵਰ ਕਰਨੀ ਆ, ਮੋਨੀਟਰ ਕਰਨੀ ਆ, ਉਹਦਾ ਹਿਸਟੋਰੀਕਲ ਪਰਸਪੈਕਟਿਵ ਦੱਸਣਾ। ਕਈ ਵਾਰ ਪਾਣੀ ਸ਼ੇਅਰਡ ਵੀ ਹੁੰਦਾ ਬੇਸਨ ਟੂ ਬੇਸਨ, ਇਹ ਤਾਂ ਹੈ ਨਹੀਂ ਗਾ ਵੀ ਇੱਥੇ ਕੰਧ ਹੋਈ ਆ ਪੱਕੀ ਵੀ ਗਾਹਾਂ ਜਾਂਦਾ ਹੀ ਨਹੀਂ ਗਾ, ਕਿੰਨਾ ਪਾਣੀ ਜਾਂਦਾ, ਕਿਵੇਂ ਤੁਸੀਂ ਐਸਟੀਮੇਟ ਕੀਤਾ, ਉਹ ਸਾਰੀਆਂ ਚੀਜ਼ਾਂ ਫਿਰ ਉਹਨਾਂ ਨੂੰ ਲਿਖਣੀਆਂ ਹੁੰਦੀਆਂ। ਕਿਹੜਾ ਮੈਥਡ ਯੂਜ਼ ਕੀਤਾ, ਉਹ ਮੈਥਡ ਦੀ ਕੀ ਵੈਲੀਡੇਸ਼ਨ ਆ, ਕੀ ਵੈਰੀਫਿਕੇਸ਼ਨ ਪ੍ਰੋਸੈਸ ਅੱਗੇ, ਹਰੇਕ ਚੀਜ਼ ਲਿਖੀ ਹੁੰਦੀ ਹੈ ਨਾ। ਓਕੇ, ਆਪਾਂ ਨੂੰ ਦੇਖੋ ਸਾਰੀਆਂ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈਗੀ, ਮੈਨੂੰ ਲੱਗਦਾ ਵੀ ਜਿਹੜਾ ਆਮ ਗਰੋਅਰ ਨੂੰ ਬਾਹਲਾ ਨਹੀਂ ਹੋਣਾ ਚਾਹੀਦਾ ਵੀ ਮੈਨੂੰ ਹਰੇਕ ਚੀਜ਼ ਪਤਾ, ਹੈ ਨਾ। ਤੁਸੀਂ ਇਹ ਦੇਖੋ ਵੀ ਜਿਹੜਾ ਤੁਹਾਡਾ ਡਿਸਟ੍ਰਿਕਟ ਆ ਜਾਂ ਜਿਹੜੇ ਤੁਸੀਂ GSA ਚਾਹੁੰਦੇ ਆ ਵੀ ਉਹਦੀ ਕੀ ਕੰਡੀਸ਼ਨ ਹੈ। ਠੀਕ ਆ, ਉਹਦੇ GSP ਦੇ ਹਿਸਾਬ ਨਾਲ ਕੀ ਅਨਡਿਜ਼ਾਇਰੇਬਲ ਰਿਜ਼ਲਟ ਨੇ ਅੱਜ ਦੇ, ਠੀਕ ਹੈ ਜੀ। ਤੇ ਜਿਹੜਾ ਅਨਡਿਜ਼ਾਇਰੇਬਲ ਰਿਜ਼ਲਟ ਆ ਉਹ ਕਿੰਨੇ ਆ,
ਮਤਲਬ ਕੁਆਂਟੀਟੀ ਕਿੰਨੀ ਆ। ਅਨਡਿਜ਼ਾਇਰੇਬਲ ਉਦਾਹਰਨ ਦੇ ਤੌਰ ਤੇ ਹੂੰ ਜਿਵੇਂ ਆਪਾਂ ਨਾਰਥ ਕਿੰਗਸ ਦਾ ਵਾਟਰ ਐਕਸਟ੍ਰੈਕਸ਼ਨ ਦਾ ਹੀ ਆਪਾਂ ਕਹੀਏ ਹਨਾ, ਹੂੰ ਅਸੀਂ ਪੋਜ਼ਿਟਿਵਲੀ 20,400 ਏਕੜ ਫੁੱਟ ਪਾਣੀ ਐਡ ਕਰਦੇ ਹਾਂ, ਅਸੀਂ ਕੱਢਦੇ ਨਹੀਂ, ਸਾਡੀ ਓਵਰਡਰਾਫਟ ਨਹੀਂ ਨਾਰਥ ਦੇ ਵਿੱਚ ਨਾਰਥ ਦੇ ਵਿੱਚ। ਠੀਕ ਆ ਠੀਕ ਹੈ, ਪਰ ਜੇ ਬੇਸਨ ਦੀ ਗੱਲ ਕਰੀਏ ਸਾਰੇ ਦੀ ਤਾਂ 1,22,000 ਏਕੜ ਫੁੱਟ ਓਵਰਡਰਾਫਟ। ਠੀਕ ਆ। ਇਹ ਕਿਹੜੇ ਪੇਜ ਨੰਬਰ ਤੇ ਇਹ ਸਾਰੀਆਂ ਚੀਜ਼ਾਂ ਲਿਖੀਆਂ ਇਹ ਜਿਹੜਾ ਐਗਜ਼ੈਕਟਿਵ ਸਮਰੀ ਚ ਆਊਗਾ ਉਹ ਚ ਪੇਜ ES 12 ਹਨਾ, ਜੇ ਤੁਸੀਂ ਇਹਦੀ ਖੋਲਦੇ ਹੋ ਠੀਕ ਹੈ ਜੀ ਤੇ ਉਹਦੇ ਚ ਪ੍ਰੋਪਰਲੀ ਉਹਨਾਂ ਨੇ ਗ੍ਰਾਫ ਬਣਾ ਦੀ ਜਾਂ ਡੇ ਟੇਬਲ ਦੇ ਕੇ ਵੈਲ ਇੰਟੈਂਸਿਟੀ ਤੋਂ ਲੈ ਕੇ ਤੇ ਹਰ ਇੱਕ ਤਰ੍ਹਾਂ ਦੇ ਜਿਹੜੇ ਉਹਦੇ ਵਿੱਚ ਉਹਨਾਂ ਨੇ ਮੈਪ ਬਣਾਏ ਹੋਏ ਆ। ਆਪਾਂ ਨੂੰ ਜਾਨੀ ਸਾਰੀ ਚੀਜ਼ ਦੀ ਦੇਖਣ ਦੀ ਲੋੜ ਨਹੀਂ। ਜਿਵੇਂ ਮੈਂ ਇਹਨਾਂ ਦੀ 2 GSA ਚ ਖੇਤੀ ਕਰਦਾ, ਇੱਕ ਤਾਂ ਹੈਗਾ ਨਾਰਥ ਕਿੰਗਸ ਦਾ 20,800 ਏਕੜ ਫੁੱਟ ਹਰੇਕ ਸਾਲ ਪੋਜ਼ਿਟਿਵਲੀ ਰੀਚਾਰਜ ਕਰਦਾ, ਸੋ ਮੈਨੂੰ ਉੱਥੇ ਕੋਈ ਇਸ਼ੂ ਨਹੀਂ ਹੈ। ਇਹ ਚ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਬਹੁਤ ਵੱਡਾ ਪਲੇਅਰ ਹੈ। ਦੂਜਾ ਮੈਂ ਖੇਤੀ ਕਰਦਾ ਸੈਂਟਰਲ ਤੇ ਸਾਊਥ ਦੀ ਇੱਕ GSP ਹੈ, ਇੱਕ ਬਣਾਇਆ ਹੈ। ਸੋ ਮੈਂ ਸੈਂਟਰਲ ਚ ਕਰਦਾ ਖੇਤੀ, ਉੱਥੇ -7,100 ਹੈ ਜਿਹੜਾ ਕੰਸੋਲੀਡੇਟਡ ਇਰੀਗੇਸ਼ਨ ਡਿਸਟ੍ਰਿਕਟ ਜੀ ਚ ਆਉਂਦਾ। ਠੀਕ ਹੈ, ਉਹ 7,000 ਏਕੜ ਫੁੱਟ ਹਰੇਕ ਵਾਰ ਜ਼ਿਆਦਾ ਪੁੱਲ ਕਰਦੇ ਆ ਗਰਾਊਂਡ ਚ। ਠੀਕ ਆ, ਉਹਨਾਂ ਨੇ ਹੁਣ ਮੈਨੂੰ ਪਤਾ ਲੱਗ ਗਿਆ ਵੀ ਸਾਡੇ ਜਿਹੜੇ ਦੋਨਾਂ ਦੇ ਨੰਬਰ ਨੇ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ, ਅਨਲੈਸ ਕਿ ਕੋਈ ਡਰਾਸਟਿਕ ਚੇਂਜ ਆਵੇ। ਠੀਕ ਹੈ ਨਾ, ਸੋ ਪਾਣੀ ਦੀ ਕੁਆਲਿਟੀ ਦਾ ਇੱਥੇ ਇਸ਼ੂ ਨਹੀਂ ਹੈਗਾ। ਠੀਕ ਹੈ, ਸੀ ਵਾਟਰ ਇੰਟਰੂਜਨ ਨਹੀਂ ਹੁੰਦੀ ਗੀ, ਜਿਹੜੀ ਸਬਸਾਈਡੈਂਸ ਆ ਸਾਡੇ ਕੋਲ ਕੋਈ ਮੇਜਰ ਇਸ਼ੂ ਨਹੀਂ ਗਾ, ਜਿੰਨੀ ਕਿ ਨੈਚੁਰਲੀ ਵਿਦਨ ਥ੍ਰੈਸ਼ਹੋਲਡ ਆ ਉਹੀ ਹੋ ਰਹੀ ਆ ਹਨਾ। ਸੋ ਮੈਂ ਆਪਦੇ ਦੇਖ ਸਕਦਾ ਵੀ ਓਕੇ ਮੇਰੀ ਜਿਹੜੀ ਪ੍ਰਾਪਰਟੀ ਆ ਮੈਂ ਪਰਸਨਲੀ ਵੀ ਉਹ ਠੀਕ ਹਨਾ, ਮੈਂ ਇਹੀ ਅੰਦਾਜ਼ਾ ਲਾ ਸਕਦਾ ਅੱਜ ਦੇ ਰੇਟ ਦੇ ਹਿਸਾਬ। ਹਾਂ, ਜਾਂ ਜੇ ਮੈਂ ਕੱਲ ਨੂੰ ਕੋਈ ਜ਼ਮੀਨ ਖਰੀਦਣੀ ਆ ਤਾਂ ਮੈਂ ਇੱਥੇ ਜਾ ਕੇ ਦੇਖੂੰਗਾ ਵੀ ਜਿਵੇਂ ਕਿੰਗਸ ਰਿਵਰ 'ਚ ਖਰੀਦਣੀ ਆ ਤਾਂ ਮੈਂ ਕਿਹੜੇ 'ਚ ਖਰੀਦਣੀ ਚਾਹੀਦੀ ਆ। ਹੁਣ ਜੇ ਮੈਂ ਇਹੀ ਮੈਕਮਿਲਨ ਏਰੀਏ 'ਚ ਲੈ ਜਾਂਦਾ ਹਨਾ, ਮੈਗਸਾ 'ਚ 1,22,000 ਏਕੜ ਫੁੱਟ 'ਚੋਂ 91,100 ਏਕੜ ਫੁੱਟ ਇਕੱਲੀ ਉਹੀ ਓਵਰਡਰਾਫਟ ਕਰਦੇ। ਠੀਕ ਆ। ਠੀਕ ਹੈ, ਕਿਉਂਕਿ ਉਹਨਾਂ ਕੋਲ ਸਰਫੇਸ ਵਾਟਰ ਐਲੋਕੇਸ਼ਨ ਹੈ ਹੀ ਨਹੀਂ ਗੀ, ਸਾਰੀ ਹੈ ਹੀ ਨਹੀਂ ਆ। ਠੀਕ ਆ, ਉਹਨਾਂ ਨੇ ਸਾਰਾ ਪਾਣੀ ਗਰਾਊਂਡ 'ਚ ਹੀ ਕੱਢਣਾ ਮੈਕਮੁਲਨ ਵਾਲਿਆਂ ਨੇ। ਹਾਂ, ਸੋ ਹੁਣ ਜੇ ਮੈਂ ਮੰਨ ਲਓ ਵੀ ਮੈਂ ਜ਼ਮੀਨ ਲੈਣੀ ਆ, ਖਰੀਦਣੀ ਆ, ਮੈਂ ਬਾਹਰ ਤੇ ਜੇ ਮੈਂ ਉੱਥੇ ਜ਼ਮੀਨ ਖਰੀਦੂੰਗਾ ਤਾਂ ਮੈਨੂੰ ਇਹ ਰਿਸਕ ਪਤਾ ਹੋਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਨਾ ਖਰੀਦੋ, ਪਰ ਮੈਨੂੰ ਪਤਾ ਹੋਣਾ ਚਾਹੀਦਾ ਵੀ ਉੱਥੇ ਕੱਲ ਨੂੰ ਵਾਟਰ ਦੀਆਂ ਰੈਸਟ੍ਰਿਕਸ਼ਨਸ ਲੱਗਣਗੀਆਂ। ਅਜੇ ਤਾਂ ਜਿਹੜੀ ਮੰਡੋਟਾ ਵਾਲੀ ਡੈਲਟਾ ਮੰਡੋਟਾ ਦਰਿਆ ਉਹ ਜਿਹੜੀ ਉਹ ਨਾਲ ਹੀ ਲੰਘਦੀ ਉਹਦੇ। ਹਾਂ, ਡੈਲਟਾ ਮੰਡੋਟਾ ਫਿਰ ਅੱਡ ਬੇਸਨ ਆ ਜਾਂਦਾ ਪਰਲੇ ਪਾਸੇ, ਉਹ ਪਾਣੀ ਭਰੇ ਜਾ ਰਿਹਾ। ਹਾਂ, ਮਡੇਰਾ ਇਰੀਗੇਸ਼ਨ ਉਹ ਅੱਗੇ ਦੂਜਾ ਸੈਨੋਕਿਨ ਰਿਵਰ ਦਾ ਬੇਸਨ ਬਣ ਜਾਂਦਾ ਅੱਗੇ ਜਾ ਕੇ। ਠੀਕ ਹੈ ਨਾ, ਪਰ ਉਹਨਾਂ ਦੀ ਕੰਡੀਸ਼ਨ ਵੀ ਮੈਕਮਿਲਨ ਵਰਗੀ ਹੋਈ ਹੈ। ਹੁਣ ਮੈਨੂੰ ਨੰਬਰ ਟਾਪ ਆਫ ਦ ਹੈਡ ਤਾਂ ਯਾਦ ਨਹੀਂ, ਪਰ ਉਹਨਾਂ ਦਾ ਵੀ ਇੰਨਾ ਹੀ ਮਾੜਾ ਹਾਲ ਆ ਹਨਾ। ਓਕੇ, ਠੀਕ ਹੈ ਜੀ। ਸੋ ਜੇ ਫਿਰ ਹੁਣ ਜ਼ਮੀਨ ਦਾ ਰੇਟ ਕਿਹਨੇ ਡਿਫਾਈਨ ਕਰਨੇ, ਉਹ ਇਹਨਾਂ ਚੀਜ਼ਾਂ ਨੇ ਡਿਫਾਈਨ ਕਰਨੇ। ਪਾਣੀ ਕਿੰਨਾ ਆ, ਹਾਂ, ਇੱਕ ਪਾਣੀ ਇੱਕ ਹੋ ਗਿਆ, ਵਾਟਰ ਕੁਆਲਿਟੀ ਕਿਹੋ ਜਿਹੀ ਆ, ਠੀਕ ਹੈ ਜੀ, ਕਿੰਨਾ ਤੁਸੀਂ ਥੱਲਿਓਂ ਪੁੱਲ ਕਰਦੇ ਆ, ਉਹ ਸਾਰੀਆਂ ਚੀਜ਼ਾਂ 'ਚ ਆਲਰੇਡੀ ਲਿਖੀਆਂ ਹੋਈਆਂ ਨੇ GSP 'ਚ। ਆਪਾਂ ਨੇ ਇਹੀ ਦੇਖਣੀ ਹੈ। ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤੁਹਾਡੇ ਪਾਣੀ ਦੇ ਤਾਂ ਉਹ GSP ਪੜ੍ਹ ਕੇ ਪਤਾ ਲੱਗ ਜਾਂਦਾ। ਠੀਕ ਹੈ ਜੀ। ਹੁਣ ਆਪਾਂ ਇਹਦੇ 'ਚ ਹੋਰ ਕੀ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ। ਆਪਾਂ ਦੇਖ ਲਿਆ ਵੀ ਆਪਾਂ ਨੂੰ ਕਿਹੜੇ ਆਪਣਾ ਕਿੱਥੇ ਆ, ਆਪਾਂ ਕਿਹੜਾ ਆਪਣਾ GSA ਆ, ਉਹਦੀ ਕਰੰਟ ਕੰਡੀਸ਼ਨ ਕੀ ਆ, ਉਹਨਾਂ ਦੇ ਅਨਡਿਜ਼ਾਇਰੇਬਲ ਰਿਜ਼ਲਟ ਕੀ ਆ ਬੇਸਡ ਔਨ ਦਾ GSP। ਇੱਕ ਪੇਜ 'ਤੇ ਲਿਖੇ ਹੋਏ ਨੇ ਇਹ, ਆਪਾਂ ਨੂੰ ਡਿਟੇਲ 'ਚ ਜਾਣ ਦੀ ਲੋੜ ਨਹੀਂ। ਜਿਹੜਾ ਮੈਂ ਹੁਣ ਅੱਜ ਪੇਜ ਪ੍ਰਿੰਟ ਕੀਤੇ ਆ 1463 ਦੇ ਵਿੱਚੋਂ, ਮੈਂ 17 ਪੇਜਾਂ ਦੀ ਰਿਪੋਰਟ ਹੀ ਪ੍ਰਿੰਟ ਕੀਤੀ ਹੈ। ਮੈਂ ਮੈਨੂੰ ਜਿਹੜੀਆਂ ਚੀਜ਼ਾਂ ਲੱਗੀਆਂ ਵੀ ਮੈਨੂੰ ਪਤਾ ਹੋਣੀਆਂ ਚਾਹੀਦੀਆਂ। ਠੀਕ ਹੈ, ਜੇ ਹੁਣ ਆਪਾਂ 17 ਪੇਜ ਨਹੀਂ ਪੜ੍ਹ ਸਕਦੇ ਫਿਰ ਤਾਂ ਮਤਲਬ ਆਪਣੇ ਲਈ ਮਾੜੀ ਗੱਲ ਆ ਨਾ। ਹਾਂ, ਨਹੀਂ ਫਿਰ ਤਾਂ ਦੋਸ਼ ਕਿਸੇ ਨੂੰ ਨਹੀਂ ਕੀਤਾ। ਹੁਣ ਰੀਸੈਂਟਲੀ ਆਪਾਂ ਗੱਲ ਕੀਤੀ ਸੀਗੀ ਵੀ ਜਿਹੜਾ ਵੀ FID ਉਹ ਕਹਿੰਦੀ ਆ ਵੀ ਤੁਸੀਂ ਆਪਦੇ ਵੈਲ ਰਜਿਸਟ੍ਰੇਸ਼ਨ ਕਰਵਾਓ। ਹਾਂਜੀ, ਉਹ ਬੜਾ ਸਰਪ੍ਰਾਈਜ਼ ਹੋਇਆ ਵੀ ਯਾਰ ਇਹਨਾਂ ਕੋਲ ਤਾਂ ਪਾਣੀ ਇੰਨਾ ਵੀ ਕਿਉਂ ਰਜਿਸਟਰ ਕਰਾ ਰਹੇ ਆ। ਉਹ ਸਾਰੀਆਂ GSP ਚੀਜ਼ਾਂ ਲਿਖੀਆਂ ਹੋਈਆਂ ਨੇ, ਇਹਨਾਂ ਦਾ 2040 ਤੱਕ ਕੀ ਕਰਨਾ। ਅੱਛਾ, ਵੀ ਆਹ ਮਤਲਬ ਇਹ ਫੇਜ਼ ਸੀਗੇ। ਹਾਂਜੀ, ਠੀਕ ਹੈ। ਫਿਰ ਉਹ ਕਿਹੜੀਆਂ ਚੀਜ਼ਾਂ, ਸਸਟੇਨੇਬਿਲਿਟੀ ਗੋਲ ਕੀ ਹੈ, ਮੈਜਰੇਬਲ ਆਬਜੈਕਟਿਵ ਕੀ ਨੇ, ਮਿਨੀਮਮ ਥ੍ਰੈਸ਼ਹੋਲਡ, ਅਨਡਿਜ਼ਾਇਰੇਬਲ ਰਿਜ਼ਲਟ, ਸਾਰਾ ਕੁਝ ਲਿਖਿਆ ਹੋਇਆ ਇੱਕ ਪੇਜ 'ਤੇ। ਠੀਕ ਹੈ, ਠੀਕ ਹੈ ਜੀ, ਤੁਸੀਂ ਉਹ ਪੜ੍ਹ ਲਓ। ਠੀਕ ਹੈ, ਇਹਦੇ 'ਚ ਜਿਵੇਂ ਹੁਣ ਆਪਾਂ ਗੱਲ ਕੀਤੀ ਆ ਵੀ FID 'ਚ ਜਿਹੜਾ ਇਕੱਲਾ ਆਪਾਂ ਨੂੰ ਇਸ਼ੂ ਨਹੀਂ ਹੈਗਾ, ਬਟ ਐਜ਼ ਅ ਬੇਸਨ ਉਹ ਮੋਨੀਟਰ ਕਰਦੇ ਆ ਵੀ 1,22,000 ਏਕੜ ਫੁੱਟ ਦੀ ਸਾਡੀ ਓਵਰਡਰਾਫਟ ਆ ਹਨਾ। ਤੇ ਹੁਣ ਇਹਨਾਂ ਨੇ ਆਪਦਾ ਜਿਹੜਾ ਪਲਾਨ ਦਿੱਤਾ, ਹੁਣ ਆਪਾਂ ਅੱਗੇ ਪੁੱਛਣ ਲੱਗ ਜਾਂਦੇ ਵੀ ਯਾਰ ਇਹ ਇੰਨਾ ਹੀ ਕਾਹਤੋਂ ਕਰਦੇ ਆ, ਇਹ ਹੁਣੀ ਇੱਕੋ ਦਮ ਹੀ ਕਰਨ ਲੱਗ ਜਾਂਦੇ ਸਾਰਾ। ਨਹੀਂ, 2020 'ਚ ਇੰਪਲੀਮੈਂਟੇਸ਼ਨ ਸਟਾਰਟ ਹੋਈ ਹੈ ਸਿਗਮਾ ਦੀ। ਹੁਣ ਜੇ ਤੁਸੀਂ ਨਾਰਥ ਕਿੰਗਸ ਦਾ ਪਲਾਨ ਪੜ੍ਹੋ, ਜਿਹੜਾ ਹੈਗਾ ਇਹਨਾਂ ਦਾ ਇੰਪਲੀਮੈਂਟੇਸ਼ਨ ਪਲਾਨ ਹੈ ਨਾ ਜੀ, ਮਿਟੀਗੇਸ਼ਨ ਸਕੈਜੂਲ ਆ,
2020 ਤੋਂ 2025 ਉਹਨਾਂ ਨੇ ਕਿਹਾ ਵੀ ਅਸੀਂ 10% ਹੀ ਓਵਰਡਰਾਫਟ ਘਟਾਉਣੀ ਹੈ। ਅੱਛਾ, ਠੀਕ ਆ। ਜੀ। ਹੂੰ 2025 ਤੋਂ 30 ਤੱਕ ਹੋਰ 20%। ਓਕੇ। ਠੀਕ ਹੈ ਜੀ। 2030 ਤੋਂ 2035 ਤੱਕ ਫਿਰ 30%, ਜਿਹੜੀ ਬਾਕੀ ਦੀ 40% ਆ 2035 ਤੋਂ 2040 ਤੱਕ। ਫੇਜ਼ਸ 'ਚ ਹੀ ਆ ਉਹਨਾਂ ਦੀ। ਆਪਾਂ ਉਹੀ ਜਾ ਕੇ ਕਹਿਣ ਲੱਗ ਜਾਂਦੇ ਹਾਂ ਵੀ ਨਹੀਂ ਜੀ, ਇਹਨਾਂ ਨੇ ਇੱਕੋ ਦਮ ਹੀ ਸੋਚਦਾ ਬੱਤੀ ਹੈ ਕਿਸੇ ਹੱਦ ਤੱਕ ਠੀਕ ਆ ਉਹ ਗੱਲ। ਕਿਉਂਕਿ ਪਤਾ ਆਪਾਂ ਨੂੰ ਲੇਟ ਲੱਗਾ ਉਦੋਂ ਤਾਂ ਕਈ ਫੇਜ਼ ਲੰਘ ਜਾਂਦੇ ਆ। ਹਾਂ, ਤੇ ਦੂਜਾ ਜਦੋਂ ਫਿਰ ਆਪਾਂ ਜਾ ਕੇ ਕਦੋਂ ਕਮੈਂਟ ਕਰਦੇ ਹਾਂ, ਉਹ ਕਹਿੰਦੇ ਵੀ ਤੁਸੀਂ ਉਹਦੀ GSP ਪੜ੍ਹ ਕੇ ਆਏ ਆ, ਤੁਹਾਨੂੰ ਪਤਾ ਵੀ ਹੈ ਮਤਲਬ ਤੁਸੀਂ ਕੀ ਕਹਿ ਰਹੇ ਆ, ਹੈ ਨਾ। ਬੜੇ ਸਾਰੇ ਆਨਸਰ ਤਾਂ ਇਹਦੇ 'ਚ ਹੀ ਪਏ ਆ। ਤੁਸੀਂ ਉਹਦੀ ਤਾਂ ਹੀ ਆਪਾਂ ਕਹਿੰਦੇ ਨਾ ਵੀ ਜਿਹੜੀਆਂ ਮੰਥਲੀ ਜਾਂ ਕੁਆਟਰਲੀ ਮੀਟਿੰਗਸ ਨੇ ਤੁਹਾਡੀਆਂ GSAs ਦੀਆਂ, ਜਾਣਾ ਚਾਹੀਦਾ। ਡਿਸਟ੍ਰਿਕਟਸ ਦੀਆਂ, ਤੁਸੀਂ ਉੱਥੇ ਜਾਓ, ਹੈ ਨਾ। ਇਸ ਪਲਾਨ 'ਚ ਕੋਈ ਵੀ ਚੇਂਜ ਆ ਰਹੀ ਹੈ ਜਾਂ ਜਿਹੜੀਆਂ ਆਉਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਕਿਹੜੀਆਂ ਨੇ, ਉਹ ਉਸ ਮੀਟਿੰਗ 'ਚ ਗੱਲ ਕਰਦੇ। ਠੀਕ ਹੈ। ਹੁਣ ਆਪਾਂ ਰੀਸੈਂਟਲੀ ਕੰਸੋਲੀਡੇਟਡ ਦਾ ਦੇਖਿਆ ਸੀਗਾ ਵੀ CID ਨੇ ਪਾਣੀ ਦੇ ਰੇਟ ਵਧਾਤੇ ਜੀ। ਠੀਕ ਹੈ ਜੀ। ਆਪਾਂ ਰੌਲਾ ਪਾਇਆ ਵੀ ਨਹੀਂ ਵਧਾਉਣੇ ਚਾਹੀਦੇ ਇਹਨਾਂ। ਠੀਕ ਹੈ ਜੀ। ਉਹਨਾਂ ਦਾ ਪਲਾਨ ਆ ਚੀਜ਼ਾਂ ਕੁਛ ਕਰਨ ਦਾ, ਤੇ ਉਹਦੇ ਲਈ ਉਹ ਖਰਚੇ ਆ। ਉਹਨਾਂ ਨੇ ਉਹ ਵਧਾਉਣਾ ਹੀ ਸੀ ਰੇਟ। ਆਪਾਂ ਇਹ ਕਹਿ ਸਕਦੇ ਹਾਂ ਵੀ ਯਾਰ ਤੁਸੀਂ ਇੰਨੇ ਨਾ ਵਧਾਓ, ਥੋੜ੍ਹੇ ਜਿਹੇ ਘੱਟ ਵਧਾ ਲਓ, ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਵਧਾਓ ਨਾ, ਕਿਉਂਕਿ ਫਿਰ ਉਹ ਕਰ ਹੀ ਨਹੀਂ ਸਕਦੇ ਐਕਸ਼ਨ ਆਈਟਮ ਜਿਹੜੀਆਂ ਉਹਨਾਂ ਨੇ 5-5 ਸਾਲ ਦੇ ਟਾਈਮ 'ਚ ਲਿਖੀਆਂ ਨੇ। ਹਰੇਕ 5 ਈਅਰ ਅਪਡੇਟ ਦੇਣੀ ਆ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੂੰ ਇਹਨਾਂ ਨੇ 5 ਸਾਲਾਂ ਬਾਅਦ। ਜੇ ਕਿਤੇ ਵੀ ਜਾ ਕੇ ਉਹਨਾਂ ਨੂੰ ਲੱਗਿਆ ਵੀ ਜਿਹੜਾ ਤੁਸੀਂ ਸਕੈਜੂਲ ਜਮ੍ਹਾਂ ਕਰਾਇਆ ਵੀ ਉਹ ਤੁਸੀਂ 5 ਸਾਲ ਬਾਅਦ ਮੀਟ ਨਹੀਂ ਕਰਦੇ, ਤਾਂ ਫਿਰ ਉਹਨਾਂ ਨੇ ਤੋਂ ਫੀਸਾਂ ਪੈਨਲਟੀਆਂ ਨਹੀਂ, ਫਿਰ ਉਹਨਾਂ ਨੇ ਤੁਹਾਨੂੰ ਕਹਿਣਾ ਵੀ ਆ ਜਾਓ ਹੁਣ ਪ੍ਰੋਬੇਸ਼ਨ 'ਚ ਆਓ, ਫਿਰ ਤੁਸੀਂ ਸਟੇਟ ਵੇਖੋ, ਫਿਰ ਹੁਣ ਸਟੇਟ ਕਰੂਗੀ, ਤੁਸੀਂ ਤਾਂ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ, ਤੇ ਹੈ ਵੀ ਇਹ ਡਾਕੂਮੈਂਟ ਦੇ ਸ਼ੁਰੂਆਤ 'ਚ ਹੀ ਆ। ਹਾਂਜੀ, ਜਿਹੜੀ ਐਗਜ਼ੈਕਟਿਵ ਸਮਰੀ ਆ, ਜਿਹੜੀ ਐਗਜ਼ੈਕਟਿਵ ਸਮਰੀ ਦਾ ਚਲੋ ਪਹਿਲਾ ਹੀ ਪਾਰਟ ਆ, ਪਰ ਉਹ 'ਚ ਸੈਕਸ਼ਨ ਬਣੇ ਨੇ, ਤੁਸੀਂ ਉਹ ਸੈਕਸ਼ਨ ਤੇ ਜਾ ਕਲਿੱਕ ਕਰੋਗੇ ਤਾਂ ਉਹ ਆ ਜਾਣੀ ਆ। ਮੈਨੂੰ ਹੁਣ ਕਹਿੰਦੇ ਨੇ ਵੀ ਤੁਸੀਂ ਕਰਕੇ ਭੇਜ ਦਿਓ ਭਾਜੀ, ਹੈ ਨਾ। ਪਰ ਇਹ ਵੀ ਦੇਖੋ ਨਾ ਵੀ 92 ਬੇਸਨ ਨੇ, 92 ਤਾਂ ਕਰ ਨਹੀਂ ਸਕਦਾ, ਨਹੀਂ ਕਰ ਸਕਦੇ, ਹੈ ਨਾ। ਇੱਕ ਹੀ GSP ਪੜ੍ਹਨ ਨੂੰ ਦੇਖ ਲਓ ਵੀ 2 ਹਫ਼ਤੇ ਦਾ ਸਮਾਂ ਲੱਗ ਜਾਂਦਾ ਸਾਰੀਆਂ ਚੀਜ਼ਾਂ ਕੱਢਣ ਪਾਉਣ ਵਿੱਚੋਂ, ਹੈ ਨਾ, ਜੇ ਤੁਸੀਂ ਡਿਟੇਲ 'ਚ ਪੜ੍ਹਦੇ ਹੋ। ਤੇ ਸੋ ਆਪ ਹੀ ਹਿੰਮਤ ਕਰਨੀ ਪੈਣੀ ਹੈ ਜਿਹੜੇ ਤੁਸੀਂ ਡਿਸਟ੍ਰਿਕਟ 'ਚ ਆਉਂਦੇ ਆ। ਜੇ ਤੈਨੂੰ ਕੋਈ ਨਹੀਂ ਪਤਾ ਲੱਗਦੀ, ਤੁਸੀਂ ਆਪਦੇ ਡਿਸਟ੍ਰਿਕਟ ਆਫਿਸ ਜਾਓ, ਉਹਨਾਂ ਨੂੰ ਕਹੋ ਮੈਨੂੰ ਸਮਝਾਓ। ਉਹਨਾਂ ਦੀ ਜ਼ਿੰਮੇਵਾਰੀ ਹੈ ਸਮਝਾਉਣ ਦੀ, ਤੁਹਾਨੂੰ ਉਹ ਸਮਝਾਉਣਗੇ ਆਪੇ। ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ, ਕਿਉਂਕਿ ਹਰੇਕ ਕੋਲੇ ਸਿਗਮਾ ਵਾਲਾ ਇੱਕ ਬੰਦਾ ਅਸਾਈਨ ਕੀਤਾ ਹੋਇਆ ਹਰੇਕ ਦੇ ਵਿੱਚ। ਨਹੀਂ, ਫਿਰ ਇੱਥੇ ਅਰਸ਼ਦੀਪ ਸਿੰਘ ਵੀ ਜਿਹੜੀ ਇਹ ਗੱਲ ਆ ਜਾਂਦੀ, ਜਿੱਦਾਂ ਤੁਸੀਂ ਵੀ ਵਿੱਚੋਂ ਜ਼ਿਕਰ ਕੀਤਾ ਵੀ ਸਾਰੇ ਜਾਣੇ ਇਹ ਕਹਿਣ ਲੱਗ ਜਾਂਦੇ ਵੀ ਸਾਡੇ ਨਾਲ ਤਾਂ ਫਿਰ ਇਹ ਧੱਕਾ ਹੋ ਗਿਆ। ਪਰ ਇਹ ਪਲਾਨ ਤਾਂ ਹੁਣ ਫਿਰ ਚਿਰ ਦੇ ਬਣੇ ਆ ਕਿ ਹੁਣ ਇਹ ਲੇਟਲੀ ਅਪਰੂਵ ਹੋਏ ਨੇ। ਨਹੀਂ, ਇਹ ਜਿਹੜਾ ਨਾਰਥ ਕਿੰਗਸ ਦਾ ਪਲਾਨ, ਸਾਰੇ ਪਲਾਨ 2017-18 'ਚ ਬਣਨੇ ਸ਼ੁਰੂ ਹੋਏ, ਪਰ ਹਰ ਸਾਲ ਅਪਡੇਟ ਹੁੰਦੇ ਰਹਿੰਦੇ। ਨਹੀਂ, ਅਪਡੇਟ ਚੇਂਜਸ ਉੱਥੇ ਹੀ ਕੀਤੀਆਂ ਜਿੱਥੇ DWR ਨੇ ਇਹਨਾਂ ਨੂੰ ਪੁਸ਼ ਬੈਕ ਕੀਤਾ ਵੀ ਤੁਹਾਡਾ ਸਹੀ ਨਹੀਂ ਹੈਗਾ। ਜਿੱਦਾਂ ਹੁਣ ਇਹਦਾ ਆ, ਇਹ ਰਿਵਾਈਜ਼ਡ ਐਂਡ ਅਪਰੂਵਡ ਆ ਇਸ ਸਾਲ ਦਾ। ਹਾਂ, ਉਹਦੇ 'ਚ ਮਾਈਨਰ ਚੇਂਜਸ ਹੋਣਗੀਆਂ। ਠੀਕ ਆ, ਬਟ ਉਹ 'ਚ ਡਰਾਸਟਿਕ ਚੇਂਜ ਨਹੀਂ ਹੋਊਗੀ ਵੀ ਅੱਗੇ ਅਸੀਂ 10% ਕਹਿੰਦੇ ਸੀ ਹੁਣ ਅਸੀਂ 40% ਕਰ ਦੇਣੇ ਆ। ਤੇ ਜੇ ਐਡੀ ਚੇਂਜ ਹੁੰਦੀ ਹੈ ਫਿਰ ਉਹ ਬਾਈ ਇਲੈਕਸ਼ਨ ਜਿਹੜਾ ਪ੍ਰੋਸੈਸ ਹੈਗਾ ਉਹ 218 ਉਹਦੇ ਥਰੂ ਜਾਂਦਾ। ਫੀਸ ਕੁਛ ਵੱਧਦੀ ਆ, ਹੈ ਨਾ। ਹੁਣ ਜੇ ਤੁਸੀਂ ਇਹ ਤਾਂ ਦੇਖੋ, ਆਪਾਂ ਅੱਗੇ ਵੀ ਗੱਲ ਕੀਤੀ ਵੀ ਸਾਨੂੰ ਦੱਸਦਾ ਹੀ ਨਹੀਂ ਡਿਸਟ੍ਰਿਕਟ ਕੁਛ ਵੀ ਕੀ ਕਰਦੇ। ਹਾਂਜੀ। ਇਸ ਡਿਸਟ੍ਰਿਕਟ ਨੇ ਆਪਦੇ ਸਾਰੇ ਪ੍ਰੋਜੈਕਟਸ ਦੀ ਲਿਸਟ ਦਿੱਤੀ ਹੋਈ ਆ, ਕਿਹੜੇ ਸਾਲ 'ਚ ਸ਼ੁਰੂ ਹੋਣਾ, ਕਿਹੜੇ ਸਾਲ 'ਚ ਖਤਮ ਹੋਣਾ, ਕੀ ਉਹਦੀ ਸੇਵਿੰਗ ਆ, ਕਿੰਨਾ ਉਹਦਾ ਖਰਚਾ। ਠੀਕ ਆ, ਸਾਰੀ ਰਿਪੋਰਟ ਆਪਣੇ ਮੂਹਰੇ ਪਈ ਹੈ। ਠੀਕ ਹੈ ਨਾ, ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੁੰਦੀ ਵੀ ਜਿਹੜਾ ਡਿਸਟ੍ਰਿਕਟ ਤੁਹਾਨੂੰ ਐਵੇਂ ਕਰ ਲਵੇ। ਲੋਕਾਂ ਨੂੰ ਐਂ ਲੱਗਦਾ ਵੀ ਉਹ ਆਪਦੀਆਂ ਤਨਖਾਹਾਂ ਵਧਾਈ ਜਾਂਦੇ ਆ। ਨਹੀਂ, ਆਹ ਤੁਸੀਂ FID ਕਹਿਣਾ ਚਾਹੇ ਉਹ ਵੀ ਵੱਡਾ ਪਲੇਅਰ ਹੈ ਇਹ 'ਚ। ਜਿਹੜਾ ਨਾਰਥ ਕਿੰਗਸ ਦਾ ਉਹਨਾਂ ਨੇ ਲਾਈਨ ਬਾਏ ਲਾਈਨ ਆਈਟਮ ਦਿੱਤਾ ਹੋਇਆ, ਕਿਹੜਾ ਕਿਹਨੇ ਕਰਨਾ ਇਹ ਵੀ ਦੱਸਿਆ ਹੋਇਆ। 2019 'ਚ ਪ੍ਰੋਜੈਕਟ ਕੰਪਲੀਟ ਹੋਇਆ, ਸਿਟੀ ਆਫ ਰੈਜ਼ਨੋ ਨੇ ਕਰਨਾ ਸੀਗਾ ਰੈਜ਼ੀਡੈਂਸ਼ੀਅਲ ਵਾਟਰ ਮੀਟਰ ਰੈਟਰੋਫਿਟ ਪ੍ਰੋਜੈਕਟ। ਉਹਨਾਂ ਨੇ ਸਾਰੇ ਰੈਜ਼ੀਡੈਂਸ਼ੀਅਲ ਤੇ ਮੀਟਰ ਅਪਡੇਟ ਕਰਨੇ ਸੀਗੇ, ਉਹਨਾਂ ਨੇ ਕਰਤੇ ਆ। 43,600 ਏਕੜ ਫੁੱਟ ਦੀ ਸੇਵਿੰਗ ਹੋਈ ਹੈ ਇਹਦੇ 'ਚ ਸਾਲ ਦੀ। ਅੱਛਾ, ਠੀਕ ਹੈ ਜੀ, ਸਾਰੇ ਸਿਟੀ ਲਈ। ਤੇ ਇਹਦੇ ਲਈ ਉਹਨਾਂ ਨੇ ਕਿੰਨਾ 76,829 ਕੁਛ, ਮੈਂ ਹੁਣ ਦੇਖਦੇ ਨਹੀਂਗੇ, ਇਹ ਇੰਨਾ ਉਹਨਾਂ ਦੀ ਕਾਸਟ ਆਈ ਆ ਉਹ 'ਤੇ। ਠੀਕ ਆ, ਮੈਟਰੋ ਜਿਹੜੇ ਮੀਟਰ ਰੈਟਰੋਫਿਟ ਕਰਨ ਵਾਲੇ। ਹਾਂ, ਹੁਣ ਇਹ ਘੱਟੋ ਘੱਟ ਮਤਲਬ 70-75 ਪ੍ਰੋਜੈਕਟ ਲਿਖੇ ਹੋਏ ਨੇ ਇਹਨਾਂ ਨੇ ਇਹਦੇ, ਲਾਈਨ ਬਾਏ ਲਾਈਨ। ਕਿਹੜੇ ਉਹਨਾਂ ਨੇ ਕਰਨੇ, ਕਿਹਨੇ ਕਰਨੇ ਆ, ਕਦੋਂ ਕਰਨੇ ਨੇ। ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਨੇ ਕਿਹੜਾ ਕਰਨਾ, ਕੋਈ ਸੈਂਟਰਲ ਬੇਸਨ ਰੀਚਾਰਜ ਪ੍ਰੋਜੈਕਟ ਬਣਾਉਣਾ, ਬੇਸਨ ਤੇ ਕਿੰਨਾ ਖਰਚਾ ਹੋਣਾ, ਕਿੰਨੇ ਪੈਸੇ ਬਚਣੇ, ਕਿਹੜੇ ਸਾਲ ਸ਼ੁਰੂ ਹੋਣਾ, ਕਿਹੜੇ ਸਾਲ ਖਤਮ ਹੋਣਾ, ਕਿੰਨੀ ਉਹਦੀ ਕਾਸਟ ਆ। $6.5 ਮਿਲੀਅਨ ਹਰੇਕ ਚੀਜ਼ ਲਿਖੀ ਹੋਈ ਸਾਰੇ ਪ੍ਰੋਜੈਕਟਸ। ਹਾਂ, ਹੁਣ ਇਹਦੇ ਨਾਲ ਤੁਹਾਨੂੰ ਕੀ ਪਤਾ ਲੱਗਦਾ ਵੀ ਕਿਹੜੇ ਪ੍ਰੋਜੈਕਟ ਹੋਣ ਵਾਲੇ ਨੇ। ਮੇਰੇ ਕੋਈ ਨੇੜੇ ਤਾਂ ਨਹੀਂ ਪ੍ਰੋਜੈਕਟ ਹੋਣ ਵਾਲਾ, ਮੇਰੇ ਨੇੜੇ ਹੋਣ ਵਾਲਾ ਤਾਂ ਫਿਰ ਉਹਦੇ ਨਾਲ ਮੇਰੀ ਪ੍ਰਾਪਰਟੀ ਵੈਲਿਊ ਵੱਧ ਜਾਣੀ। ਕੀ ਫਰਕ ਪੈਣਾ ਹੈ। ਹਾਂ,
ਠੀਕ ਹੈ ਜੀ। ਸੋ ਇਹਦੇ 'ਚ ਹਰੇਕ ਚੀਜ਼ ਲਿਖੀ ਹੁੰਦੀ ਹੈ। ਸੋ ਉਹਨਾਂ ਦਾ ਕੀ ਆ, ਉਹਨਾਂ ਦਾ ਫਿਊਚਰ ਪਲਾਨ ਆ 2040 ਤੱਕ ਦਾ। ਇਹਦੇ 'ਚ ਜੇ ਹੁਣ ਅਪਰੂਵਡ ਪਲਾਨ 'ਚ ਕੋਈ ਵੱਡੀ ਡੇਵੀਏਸ਼ਨ ਆਉਂਦੀ ਹੈ ਤਾਂ ਫਿਰ ਉਹਨਾਂ ਨੂੰ ਆਪਦੇ ਜਿਹੜੇ ਮੈਂਬਰਸ ਤੋਂ ਅਪਰੂਵਲ ਲੈਣੀ ਪੈਂਦੀ ਪਹਿਲਾਂ, ਤੇ ਨਾਲ ਇਕੱਲੀ ਉਹਨਾਂ ਤੋਂ ਨਹੀਂ ਲੈਣੀ ਪੈਂਦੀ, ਫਿਰ DWR ਨੂੰ ਭੇਜਣੀ ਪੈਂਦੀ ਆ। ਉਹ DWR ਉਹ ਅਪਰੂਵ ਕਰਦਾ, ਫਿਰ ਉਹ ਤੋਂ ਪਬਲਿਕ ਕਾਮੈਂਟਸ ਮੰਗਣ ਦਾ ਟਾਈਮ ਦਿੰਦਾ, ਉਹਨਾਂ ਨੂੰ ਕਹਿੰਦਾ ਵੀ ਪਬਲਿਕ ਦੇ ਕਾਮੈਂਟਸ ਲਓ ਇੱਥੇ। ਜਦੋਂ ਕਾਮੈਂਟਸ ਲੈ ਕੇ ਫਿਰ ਉਹ ਪ੍ਰੋਸੈਸ ਕੰਪਲੀਟ ਹੁੰਦੀ ਹੈ, ਫਿਰ ਉਹ ਜਾ ਕੇ ਕਿਤੇ ਚੀਜ਼ ਇੰਪਲੀਮੈਂਟ ਹੁੰਦੀ ਹੈ। ਠੀਕ ਸੋ ਹੈ। ਆਪਾਂ ਨੂੰ ਥੋੜਾ ਜਿਹਾ ਐਕਟਿਵ ਰਹਿਣਾ ਪੈਣਾ। ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਆਪਦੀਆਂ ਚੀਜ਼ਾਂ 'ਚ ਜਿਹੜੇ ਵੀ ਤੁਹਾਡੇ ਡਿਸਟ੍ਰਿਕਟ 'ਚ ਆਉਂਦੇ ਹੋ, ਹੈ ਨਾ, ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਜਾ ਕੇ ਪੁੱਛੋ ਉਹਨਾਂ ਨੂੰ। ਹੁਣ ਆਪਾਂ ਨੂੰ ਇਹ ਕਹਿ ਦਿੰਦੇ ਆਪਾਂ ਜ਼ਮੀਨ ਤੇ ਕੋਈ ਫਸਲ ਲਾਉਣ ਲੱਗਦੇ, ਆਪਾਂ ਬਹੁਤ ਵਾਰ ਗੱਲ ਕੀਤੀ ਨਾ ਵੀ ਫਸਲ, ਇਹਨਾਂ ਨੇ ਲਿਖਿਆ ਨਾ ਵੀ ਕਿੰਨੇ ਸਾਲ, ਕਿਹੜੇ ਸਾਲ 'ਚ ਕਿੰਨਾ ਪਾਣੀ ਘੱਟ ਹੋਣਾ। ਹਾਂਜੀ, ਉਸ ਹਿਸਾਬ ਦੇ ਨਾਲ ਦੇਖੋ। ਹਾਂ, ਤੁਸੀਂ ਦੇਖੋ ਉਸ ਹਿਸਾਬ ਵੀ ਕਿਹੜੀ ਫਸਲ ਕਦੋਂ ਵੀ ਬੈਟਰ ਜੇ ਤੁਸੀਂ ਅੱਜ ਬਦਾਮ ਪੱਟ ਕੇ ਲਾ ਰਹੇ ਆ, ਬਦਾਮਾਂ ਦੀ ਉਮਰ 25 ਸਾਲ ਆ, ਅੱਜ ਤੋਂ 25ਵੇਂ ਸਾਲ ਨੂੰ ਤੁਹਾਡੇ ਕੋਲ ਉੱਥੇ ਕਿੰਨਾ ਪਾਣੀ ਹੋਊਗਾ, GSP ਤੋਂ ਪਤਾ ਲੱਗ ਜਾਣਾ। ਕਿੰਨੀ ਐਲੋਕੇਸ਼ਨਸ ਹੋ ਸਕਦੀਆਂ, ਕਿੰਨਾ ਰਹੂਗਾ। ਸੋ ਬੜਾ ਸੌਖਾ ਕੰਮ ਆ। ਦੇਖੋ ਜਿਹੜੀ ਚੀਜ਼ ਲਈ ਆਪਾਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ, ਉਹਨਾਂ ਨੂੰ ਕਰਨਾ ਵੀ ਚਾਹੀਦਾ। ਜਿੱਥੇ ਆਪਾਂ ਉਹਨਾਂ ਨੂੰ ਨਹੀਂ ਕਰ ਸਕਦੇ ਉੱਥੇ ਨਹੀਂ ਵੀ ਕਰ ਸਕਦੇ, ਉੱਥੇ ਆਪਾਂ ਨੂੰ ਆਪਦੀ ਆਪ ਵੀ ਜ਼ਿੰਮੇਵਾਰੀ ਚੱਕਣੀ ਪੈਣੀ। ਆਪਾਂ ਇਹ ਗੱਲ ਅੱਗੇ ਵੀ ਬਹੁਤ ਵਾਰ ਕੀਤੀ ਹੈ ਤੇ ਹੁਣ ਵੀ ਇਹੀ ਕਹਿ ਰਹੇ ਹਾਂ। ਹੁਣ ਦੂਜੀ ਗੱਲ ਆਉਂਦੀ ਹੁੰਦੀ ਆ ਵੀ ਜਿਵੇਂ ਆਪਾਂ KC ਚੌਹਾਨ ਆਊਗੇ ਹੈ ਨਾ, ਉਹ ਦੱਸਣਗੇ ਉਹਦੀ ਵੈਲ ਰਜਿਸਟ੍ਰੇਸ਼ਨ ਬਾਰੇ, ਤੇ ਉਹ 'ਚ ਆਪਾਂ ਕੀਤਾ ਵੀ ਮੈਨੂੰ ਵੀ ਸਰਪ੍ਰਾਈਜ਼ ਸੀ ਟੂ ਬੀ ਆਨੈਸਟ, ਮੈਨੂੰ ਵੀ ਯਾਦ ਨਹੀਂ ਸੀ ਇਹ ਗੱਲ, ਮੈਂ ਐਵੇਂ ਕਹਾਂ। ਤੇ ਪਰ ਜਿਹੜੀਆਂ ਉਹਨਾਂ ਨੇ ਮੈਨੇਜਮੈਂਟ ਐਕਸ਼ਨਸ ਲਿਖੇ ਨੇ ਨਾ GSP 'ਚ, ਹਾਂਜੀ, 2 ਪੇਜਾਂ ਦੇ ਮੈਨੇਜਮੈਂਟ ਐਕਸ਼ਨਸ ਨੇ, ਜਿਹਦੇ 'ਚ ਦੱਸਿਆ ਹੋਇਆ ਵੀ ਕਿਹੜੀ ਚੀਜ਼ ਅਸੀਂ ਕੰਸੀਡਰ ਕਰ ਰਹੇ ਹਾਂ, ਕਿਹੜੀ ਇਨ ਪ੍ਰੋਗਰੈਸ ਆ, ਕਿਹੜੀ ਦਾ ਸਾਡਾ ਕੋਈ ਪਲਾਨ ਨਹੀਂ ਕਰਨ ਦਾ। ਫੋਰ ਉਦਾਹਰਨ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ, ਹੈ ਨਾ, ਆਪਾਂ 2 ਚੀਜ਼ਾਂ ਪਿਕ ਕਰ ਲੈਂਦੇ। ਕਿਹੜੇ ਪੇਜ ਨੰਬਰ ਤੇ ਹੈ ਇਹ ਪੇਜ ਨੰਬਰ 6, ਚੈਪਟਰ 6, ਪੇਜ ਨੰਬਰ 18। ਠੀਕ ਹੈ, ਪ੍ਰੋਜੈਕਟਸ ਐਂਡ ਮੈਨੇਜਮੈਂਟ ਐਕਸ਼ਨ 'ਚ। ਠੀਕ ਹੈ ਜੀ। ਇਹਦੇ 'ਚ ਉਹਨਾਂ ਨੇ ਲਿਖਿਆ ਨੰਬਰ, ਐਕਸ਼ਨ ਆਈਟਮ ਨੰਬਰ ਹੈਗੀ ਆ ਇਹ, ਇੱਕ ਮਿੰਟ ਆਪਾਂ ਕੋਈ ਸੌਖੀ ਪਿਕ ਕਰਦੇ ਹਾਂ। ਹਾਂਜੀ, ਚਲੋ WH-2 ਹੈ ਨਾ, ਇਹ 'ਚ ਉਹਨਾਂ ਨੇ ਲਿਖਿਆ ਵੀ ਇੰਸਟਾਲੇਸ਼ਨ ਆਫ ਵੈਲ ਫਲੋ ਮੀਟਰਸ, ਤੇ ਇਹਦਾ ਇੰਪਲੀਮੈਂਟੇਸ਼ਨ ਸਟੇਟਸ ਲਿਖਿਆ ਟੂ ਬੀ ਡਿਵੈਲਪਡ। ਇਹ ਡਿਵੈਲਪ ਹੋਊਗਾ ਕਦੇ, ਲੱਗੂਗੇ ਫਲੋ ਮੀਟਰ, ਆਪਾਂ ਨੂੰ ਪਤਾ ਦੈਟ ਮੀਨਸ ਕਦੋਂ, ਉਹ ਆਪਾਂ ਨੂੰ ਦੱਸਣਗੇ ਜਦੋਂ ਟਾਈਮ ਆਇਆ। ਠੀਕ ਹੈ। ਤੇ ਜਿਹੜਾ ਆ ਗਿਆ ਇੱਕ GMT-1 ਆ ਵੀ ਗਰਾਊਂਡ ਵਾਟਰ ਮਾਰਕੀਟਿੰਗ ਔਰ ਟ੍ਰੇਡਿੰਗ ਹੋ ਸਕਦੀ ਆ। ਗਰਾਊਂਡ ਵਾਟਰ ਐਲੋਕੇਸ਼ਨ ਕੈਰੀ ਓਵਰ ਸਟਰਕਚਰ, ਵੀ ਜਿੱਥੇ ਆਪਾਂ ਇੱਕ ਖਾਤੇ ਜਮ੍ਹਾਂ ਕਰਾ ਕੇ ਕਿਸੇ ਨੂੰ ਹੋਰ ਵੇਚ ਸਕਦੇ ਹਾਂ, ਉਹਨਾਂ ਨੇ ਲਿਖਿਆ ਨਾਟ ਐਂਟੀਸਪੇਟਡ, ਵੀ ਅਸੀਂ ਇਹ ਐਂਟੀਸਪੇਟ ਨਹੀਂ ਕਰਦੇ 2040 ਤੱਕ। ਹਾਂ, ਠੀਕ ਹੈ ਜੀ। ਸੋ ਜਦੋਂ ਆਪਾਂ ਕਹਿੰਦੇ ਵੀ ਵੈਲ ਮੀਟਰ ਰਜਿਸਟ੍ਰੇਸ਼ਨ ਆ ਗਈ, ਇਹ ਕਾਹਤੋਂ ਆ ਗਈ? ਕਿਉਂਕਿ ਇਹ ਉਹਨਾਂ ਦੇ ਪਹਿਲਾਂ ਹੀ ਪਲਾਨ 'ਚ ਸੀਗੀ, ਜਿਹੜੀ ਉਹਨਾਂ ਨੇ ਕੈਟਾਗਰੀ ਰੱਖੀ, ਉਹਨਾਂ ਨੇ ਕਰਨੀ ਸੀ ਪਹਿਲੇ 5 ਸਾਲ ਦੇ ਪਲਾਨ 'ਚ। ਡਿਫਰੈਂਸ ਇਹੀ ਹੋ ਸਕਦਾ ਸੀ ਉਹ 2025 ਕੁਛ ਇਹ ਆ ਵੀ ਕੁਛ ਇਸ ਟਾਈਮ ਬੀਇੰਗ ਡਿਵੈਲਪਡ ਆ, ਕੁਛ ਬੀਇੰਗ ਕੰਸੀਡਰਡ ਆ, ਤੇ ਕੁਛ ਹੈਗੇ ਨਾਟ ਐਂਟੀਸਪੇਟਡ। ਜਿਹੜੇ ਬੀਇੰਗ ਕੰਸੀਡਰਡ ਵੀ ਆ ਨਾ, ਫੀਸ ਐਂਡ ਇਨਸੈਂਟਿਵ ਜਾਂ ਪੰਪਿੰਗ ਫੀਸ ਐਂਡ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਤੇ ਪੰਪ ਫੀਸ ਲੱਗ ਸਕਦੀ ਹੈ। ਹੁਣ ਉਹਨਾਂ ਨੇ ਕੱਲ ਨੂੰ ਲਾਉਣ, ਆਪਾਂ ਕਹਿ ਦਈਏ ਵੀ FID ਤਾਂ ਕਹਿੰਦੀ ਸੀ ਵੀ ਪਾਣੀ ਸਾਡੇ ਕੋਲ ਬਹੁਤ ਲਾਉਣ, ਇਹ ਕਿਵੇਂ ਲਾਉਣ ਲੱਗੇ? ਉਹਨਾਂ ਦੇ ਪਲਾਨ 'ਚ ਹੈਗਾ ਵੀ ਦੇ ਕੈਨ ਡੂ ਇਟ, ਬਟ ਉਹਨਾਂ ਨੂੰ ਲੋੜ ਨਹੀਂ ਹੈ, ਜਿਹੜੀ ਮੈਨੂੰ ਪਰਸਨਲੀ ਲੱਗਿਆ ਵੀ ਉਹਨਾਂ ਨੂੰ ਲੋੜ ਨਹੀਂ ਪੈਣੀ ਇਸ ਚੀਜ਼ ਦੀ। ਪਰ ਉਹਨਾਂ ਨੇ ਲਿਖਿਆ ਵੀ ਭਾਈ ਜੇ ਕਿਤੇ ਕੱਲ ਨੂੰ ਇਹੋ ਜਿਹੀ ਆਪਸ਼ਨ ਆਈ ਤਾਂ ਵੀ ਨੌਬਤ ਆ ਗਈ ਤੇ ਫਿਰ ਅਸੀਂ ਕੰਸੀਡਰ ਕਰਾਂਗੇ। ਜਿੱਦਾਂ ਹੁਣ ਗਰਾਊਂਡ ਵਾਟਰ ਪੰਪਿੰਗ ਰੈਸਟ੍ਰਿਕਸ਼ਨ ਆ, ਇਨ ਪ੍ਰੋਗਰੈਸ ਆ, ਰਿਕੁਆਇਰਮੈਂਟ ਨਿਊ ਡਿਵੈਲਪਮੈਂਟ ਟੂ ਪ੍ਰੂਵ ਸਸਟੇਨੇਬਲ ਵਾਟਰ ਸਪਲਾਈ, ਵੀ ਉਹ ਚੀਜ਼ਾਂ ਜਿਹੜੀਆਂ ਇਸ ਟਾਈਮ ਉਹਦੇ ਵਿੱਚ ਆ। ਇਹ ਬੇਸਨ ਵਾਈਜ਼ ਹੁਣ ਉਹਨਾਂ ਨੇ ਕੀਤੀ ਹੈ ਇਹ ਗੱਲ, ਕਿਉਂਕਿ ਜੇ ਬਾਕੀ ਸਾਰੇ GSA ਵੀ ਕਰ ਲੈਣ ਬੈਲੈਂਸ, ਫਿਰ ਇਹਨਾਂ ਨੂੰ ਇਹਦੀ ਲੋੜ ਨਹੀਂ ਪੈਣੀ। ਠੀਕ ਹੈ, ਠੀਕ ਹੈ। ਸੋ ਇਹ ਚੀਜ਼ ਦੇਖਣ ਵਾਲੀ ਹੁੰਦੀ ਹੈ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਮੇਰੇ GSA 'ਚ ਹੋਣੀਆਂ ਨੇ, ਕਿਹੜੇ ਦਾ ਪਲਾਨ ਹੈ, ਕਿਹੜੀਆਂ ਹੋ ਸਕਦੀਆਂ, ਕਿਹੜੀਆਂ ਨਹੀਂ ਹੋ ਸਕਦੀਆਂ। ਜਿਹੜੀ ਆ ਟ੍ਰੇਡਿੰਗ ਵਾਲੀ ਆ ਨਾ, ਇਹ ਆਪਸ਼ਨ ਦੂਜੇ GSA 'ਚ ਜਿਹੜੇ ਬਾਹਰ ਨਿਕਲ ਜਾਓ ਤੁਸੀਂ, ਈਸਟਰਨ ਟੂਲੀ ਕਰਨ ਜਾਂ ਆਪਣੇ ਟਲੈਰੀ ਲੇਕ ਬੇਸਨ 'ਚ, ਹੁਣ ਉਹਨਾਂ ਦੀ GSP ਡਿਟੇਲ 'ਚ ਪੜ੍ਹੀ ਤਾਂ ਨਹੀਂ, ਪਰ ਉੱਥੇ ਹੋਊਗੀ ਆਪਸ਼ਨ ਵੀ ਇਟ ਮਾਈਟ ਹੈਪਨ, ਉਹਨਾਂ ਨੇ ਲਿਖਿਆ ਹੋਣਾ ਹੈ। ਠੀਕ ਹੈ, ਠੀਕ ਹੈ, ਠੀਕ ਹੈ, ਜਿੱਥੇ ਤੁਸੀਂ ਕਰ ਸਕਦੇ ਹੋ ਟ੍ਰੇਡ ਇੱਧਰੋਂ ਉੱਧਰ ਤੱਕ ਜੀ। ਸੋ ਇਹ ਚੀਜ਼ਾਂ ਆਪਾਂ ਨੂੰ ਇਹ ਦੇਖ ਲਓ ਹੈ ਨਾ ਵੀ ਇਹਦੇ GSP 'ਚ ਕੀ ਹੈ। ਹੋਰ ਜਦੋਂ ਆਪਾਂ ਤਾਂ ਇਹ ਦੇਖਣਾ ਨਾ ਵੀ ਆਪਣਾ ਫਾਰਮਿੰਗ ਆਪਰੇਸ਼ਨ ਉੱਥੇ ਵਾਇਬਲ ਵੀ ਹੈਗਾ ਕਿ ਨਹੀਂ ਹੈਗਾ, ਤੇ ਹੋਰ ਆਊਟਰੀਚ ਤੇ ਅੱਛਾ, ਹੁਣ ਆਪਾਂ ਇਹ ਜਿਹੜੀਆਂ ਇੰਨੀਆਂ ਵੀ ਐਕਸ਼ਨ ਆਈਟਮ ਪੜ੍ਹੀਆਂ ਨੇ ਹੈ ਨਾ, ਹਰੇਕ ਉਹਨਾਂ ਨੇ ਗਾਹਾਂ ਫਿਰ ਡਿਟੇਲ 'ਚ ਲਿਖੀ ਹੋਈ ਆ, ਕੱਲੀ ਸਮਝਾਈ। ਜਿਵੇਂ EO-3 ਸੀਗੀ, ਵਾਟਰ ਲੈਵਲ ਇੰਪੈਕਟਸ ਟੂ ਬੈਨੀਫੀਸ਼ੀਅਲ ਯੂਜ਼ਰਸ ਐਂਡ ਯੂਜ਼ਰਸ, ਹੈ ਨਾ, ਇਹਦੇ ਤੇ ਉਹਨਾਂ ਨੇ 2 ਪੇਜਾਂ ਦੀ ਡਿਟੇਲ ਲਿਖੀ ਹੋਈ ਹੈ ਵੀ ਆਹ ਚੀਜ਼ਾਂ ਜੇ ਅਸੀਂ ਕੰਸੀਡਰ ਕਰ ਰਹੇ ਹਾਂ ਤਾਂ ਕੀ ਕਰ ਰਹੇ ਹਾਂ, ਕੀ ਪੋਸੀਬਿਲਿਟੀ, ਸਾਰਾ ਕੁਛ
ਠੀਕ ਹੈ ਜੀ। ਕੋਈ ਵੀ ਚੀਜ਼ ਲੁਕੀ ਨਹੀਂ ਹੋਏਗੀ ਕਿ ਇਹਦਾ ਕੀ ਮੈਜਰੇਬਲ ਆਬਜੈਕਟਿਵ ਹੋਊਗਾ, ਕੀ ਹੋਣਾ, ਸਾਰਾ ਕੁਛ ਉਹਨਾਂ ਨੇ ਨਾਲ ਦੀ ਨਾਲ ਡਿਟੇਲ 'ਚ ਲਿਖਿਆ ਹੋਇਆ। ਤੇ ਪਰ ਕੀ ਇਹਨਾਂ ਨੂੰ ਇਹ ਜਿਹੜੇ ਫਿਰ ਹੁਣ ਕਿਸਾਨਾਂ ਦੀ ਜਿਹੜਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆ, ਜਿੱਦਾਂ ਹੁਣ ਆਊਟਰੀਚ ਵਾਲੀਆਂ ਵੀ ਗੱਲਾਂ ਇਹਨਾਂ ਨੇ ਇਸ ਦੇ ਵਿੱਚ ਲਿਖੀਆਂ ਆ, ਉਸ ਗੱਲ ਦੇ ਵਿੱਚ ਕਾਮਯਾਬ ਰਹੇ ਕਿ ਨਹੀਂ ਰਹੇ? ਨਹੀਂ, ਆਊਟਰੀਚ ਦੇਖੋ, ਜਿਹੜੀ ਇਸ ਡਿਸਟ੍ਰਿਕਟ ਦੀ ਤਾਂ ਸਮੱਸਿਆ ਨਹੀਂ ਹੈਗੀ ਆਊਟਰੀਚ ਦੀ, ਹੈ ਨਾ। ਇਹਨਾਂ ਨੇ ਤਾਂ ਚਿੱਠੀ ਵੀ, ਮੈਨੂੰ ਸਭ ਤੋਂ ਜ਼ਿਆਦਾ ਚਿੱਠੀਆਂ ਇਸ ਡਿਸਟ੍ਰਿਕਟ 'ਚ ਹੀ ਆਉਂਦੀਆਂ, ਨਾਰਥ ਕਿੰਗਸ 'ਚ। ਠੀਕ ਹੈ ਨਾ, ਕੋਈ ਵੀ ਚੇਂਜ ਹੁੰਦੀ ਹੈ ਚਿੱਠੀ ਘਰੇ ਆਉਂਦੀ ਹੈ, ਕਦੇ ਮਿਸ ਨਹੀਂ ਹੋਈ। ਫਿਰ ਇਹਨਾਂ ਦੀ ਈਵੈਂਟਸ ਦਾ ਵੀ ਮੈਨੂੰ ਨੋਟੀਫਿਕੇਸ਼ਨ ਆਉਂਦਾ, ਈਵੈਂਟਸ 'ਤੇ ਅਸੀਂ ਜਾਂਦੇ ਵੀ ਆ। ਠੀਕ ਆ। ਤੇ ਬਾਕੀ ਇਹ ਹੈ ਵੀ ਇਹਨਾਂ ਕੋਲ ਇਸ਼ੂ ਨਹੀਂ ਹੈਗੇ ਨਾ, ਪਾਣੀ ਦਾ ਇਸ਼ੂ ਨਹੀਂ ਕਹਿੰਦਾ। ਹਾਂ, ਜਿੱਥੇ ਇਸ਼ੂ ਨਹੀਂ ਹੈਗਾ ਉੱਥੇ ਫਿਰ ਚੀਜ਼ਾਂ ਹੀ ਵਧੀਆ ਹੁੰਦੀਆਂ ਸਾਰੀਆਂ। ਔਰ ਜਿੱਥੇ GSP ਦੇ ਸਾਰੇ ਸੱਤਾਂ ਦੇ ਵਿੱਚੋਂ ਇੱਕ ਇਹ ਆ ਵੀ ਨੈਟ ਗੇਨ ਹੀ ਆ ਇਹਨਾਂ ਦਾ, ਵੀ ਥੱਲੇ ਪਾਣੀ ਜ਼ਿਆਦਾ ਜਾ ਰਿਹਾ ਕੱਢਣ ਦੇ ਨਾਲੋਂ, ਸੋ ਇਹਨਾਂ ਨੂੰ ਉਹ ਸਮੱਸਿਆਵਾਂ ਦਾ ਅਜੇ ਸਾਹਮਣਾ ਨਹੀਂ ਕਰਨਾ ਪੈ ਰਿਹਾ। ਪਰ ਉਹਨਾਂ ਲਈ ਜਿਹੜੀ ਹੁਣ ਆਪਾਂ ਵੈਲ ਰਜਿਸਟ੍ਰੇਸ਼ਨ ਵਾਲੀ ਗੱਲ, ਜੇ ਆਪਾਂ ਡਿਟੇਲ 'ਚ ਪੜ੍ਹੀਏ ਨਾ, ਮੈਂ ਪ੍ਰਿੰਟ ਵੀ ਕੀਤੀ ਵੈਸੇ, ਤੇ ਉਹਦੇ 'ਚ ਉਹਨਾਂ ਨੇ ਇਹ ਲਿਖਿਆ ਵੀ ਸਾਡੇ ਕੋਲ ਐਕੂਰੇਟ ਡੇਟਾ ਨਹੀਂ ਹੈਗਾ ਵੈਲਸ ਦਾ, ਹੁਣ ਇਸ ਲਈ ਰਜਿਸਟਰ ਕਰਨਾ। ਹਾਂ, ਉਹ ਇਹ ਹੁਣ ਉਹਨਾਂ ਨੇ 2019 ਕਿ 20 ਦੀ ਗੱਲ ਲਿਖੀ ਹੋਈ ਆ, 2025 'ਚ ਹੁਣ ਉਹ ਲੋਕਾਂ ਨੂੰ ਕਹਿਣ ਲੱਗਿਆ ਵੀ ਰਜਿਸਟਰ ਕਰਾਓ। ਪਰ ਸੀਗਾ ਪਲਾਨ ਉਹਨਾਂ ਦਾ ਉਦੋਂ ਦਾ ਹੀ 5-6 ਸਾਲ ਪਹਿਲਾਂ ਦਾ। ਠੀਕ ਹੈ, ਉਹ ਕਹਿੰਦੇ ਨਾ ਤਾਂ ਸਾਨੂੰ ਕਾਊਂਟੀ ਤੋਂ ਮਿਲ ਰਿਹਾ, ਨਾ ਕੋਈ ਸਟੇਟ ਆਫਿਸ 'ਚ ਕੋਈ ਐਕੂਰੇਟ ਡੇਟਾ ਮਿਲ ਰਿਹਾ। ਠੀਕ ਹੈ, ਜੇ ਸਾਡੇ ਕੋਲ ਵੈਲ ਦਾ ਡੇਟਾ ਹੋਊਗਾ ਤਾਂ ਹੀ ਕੱਲ ਨੂੰ ਅਸੀਂ ਮੀਟਰ ਦੀ। ਇਹ ਜਿਹੜਾ GSP ਨੂੰ ਅਪਰੂਵ ਜਿਹੜੀ ਸਟੇਟ ਵਾਟਰ ਬੋਰਡ ਉਹ ਕਰਦਾ ਹੈ, DWR ਕਰਦੇ, DW ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ, ਉਹਨਾਂ ਨੇ ਜਿਹੜਾ ਉਹ ਦੇਖਣਾ ਹੈ, ਰਿਵਿਊ ਉਹ ਕਰਦੇ ਆ। ਸਬਮਿਟ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੂੰ ਹੁੰਦੀ ਹੈ, ਕਿਉਂਕਿ ਉਹ ਇਨਫੋਰਸਮੈਂਟ ਏਜੰਸੀ ਹੈ ਜਿਹੜੀ GSP ਆ। ਉਹਨਾਂ ਨੇ ਫਿਰ ਉਹ ਲੈ ਕੇ ਉਹਨਾਂ ਨੇ ਕਹਿਣਾ ਵੀ ਐਕਨੋਲਜ ਕਰਕੇ ਉਹਨਾਂ ਨੇ DWR ਨੂੰ ਭੇਜ ਦੇਣੀ, ਉਹਨਾਂ ਨੇ ਰਿਵਿਊ ਕਰਨੀ, ਉਹਨਾਂ ਨੇ ਰਿਵਿਊ ਕਰਕੇ ਉਹ 'ਚ ਲਿਖ ਦੇਣੀ ਵੀ ਆਹ ਚੀਜ਼ਾਂ ਗੱਲ ਆ। ਫਿਰ ਉਹ ਸਟਾਫ ਕੋ ਆਣੀ, ਸਟਾਫ ਨੇ, ਉਹ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੇ, ਸਟਾਫ ਨੇ ਉਹ ਮੈਂਸ਼ਨ ਕਰਕੇ ਫਿਰ ਉਹ GSA ਨੂੰ ਵਾਪਸ ਭੇਜ ਦੇਣੀ, ਅਪਰੂਵਡ ਜਾਂ ਇਨਐਡਿਕੁਏਟ, ਜਾਂ ਉਹਨਾਂ ਕਹਿਣਾ ਵੀ ਨਾਟ ਅਪਰੂਵਡ, ਹੈ ਨਾ। ਜੇ ਇਨਐਡਿਕੁਏਟ ਆ ਤਾਂ ਕਿਹੜੀਆਂ ਚੀਜ਼ਾਂ ਲਈ ਹੈ, ਜਾਂ ਆਹ ਚੀਜ਼ਾਂ ਤੁਸੀਂ ਇੰਪਰੂਵ ਕਰ ਲਓ। ਜੀ, ਇੱਕ ਬ੍ਰੇਕ ਲੈ ਲਈਏ ਛੋਟੀ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਵਾਪਸ ਆਉਂਦੇ ਹਾਂ। ਸਮਾਂ ਆਪਣਾ ਭੱਜਿਆ ਜਾਂਦਾ ਆ, ਸੋ ਇੱਕ ਛੋਟੀ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਪ੍ਰੋਗਰਾਮ ਅਪਡੇਟ ਫਾਰਮਿੰਗ ਚੱਲਦਾ ਰਹੇਗਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਆਪਣੇ ਨਾਲ ਹਰ ਵਾਰੀ ਕੋਈ ਨਾ ਕੋਈ ਜਿਹੜਾ ਜੁੜਦੇ ਆ, ਤੇ ਅਰਸ਼ਦੀਪ ਸਿੰਘ ਅੱਜ ਆਪਣੇ ਨਾਲ GSP ਦੇ ਬਾਰੇ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ ਵੀ ਪੇਜ ਤਾਂ ਬਹੁਤ ਹੁੰਦੇ ਆ, ਪਰ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਆ ਉਹ ਜ਼ਰੂਰੀ ਹੁੰਦੀਆਂ ਆ, ਪੜ੍ਹ ਲੈਣੀਆਂ ਜਿਹੜੀਆਂ ਉਹ ਚਾਹੀਦੀਆਂ ਆ ਆਪਾਂ ਨੂੰ। ਫਿਰ ਪਤਾ ਲੱਗ ਜਾਂਦਾ ਵੀ ਭਵਿੱਖ ਦੇ ਵਿੱਚ ਇਹਨਾਂ ਦੇ ਪਲਾਨ ਕਿੱਦਾਂ ਦੇ ਜਿਹੜੇ ਉਹ ਚੱਲ ਰਹੇ ਆ। ਅੱਛਾ ਅਰਸ਼, ਸਮਾਂ ਵੀ ਆਪਣਾ ਜਿੱਦਾਂ ਆਪਾਂ ਨੂੰ ਪਤਾ ਵੀ ਸਮਾਪਤੀ ਵੱਲ ਨੂੰ ਆ, ਜਿੱਦਾਂ ਹੁਣ ਆਪਾਂ ਦੇਖ ਰਹੇ ਆ, ਫਿਰ ਲੋਕਾਂ ਦੀ ਜਾਂ ਫਾਰਮਰਸ ਦੀ ਇਹ ਆਊਟ ਕਰਾਈ ਕਿਉਂ ਆ GSPs ਨੂੰ ਲੈ ਕੇ, GSAs ਨੂੰ ਲੈ ਕੇ, ਪ੍ਰੋਬੇਸ਼ਨਸ ਨੂੰ ਜਿਹੜਾ ਉਹ ਲੈ ਕੇ ਇੰਨੀ ਜ਼ਿਆਦਾ ਆਊਟ ਕਰਾਈ ਕਿਉਂ ਆ? ਤੁਸੀਂ FID ਦੇ ਸੰਦਰਭ 'ਚ ਦੱਸ ਰਹੇ ਵੀ ਚਲੋ ਤੁਹਾਡੇ ਕੋਲ ਤਾਂ ਐਕਸਟਰਾ ਵਾਟਰ ਆ ਤਾਂ ਤੁਹਾਨੂੰ ਉਸ ਚੀਜ਼ ਦਾ ਨਹੀਂ ਆ, ਪਰ ਦੂਜੇ ਪਾਸੇ ਫਿਰ ਇਹ ਰੌਲਾ ਆ, ਸਟੇਜ ਲੈ ਰਹੇ ਆ, ਅਦਾਲਤਾਂ ਦੇ ਵਿੱਚ ਜਿਹੜਾ ਉਹ ਜਾ ਰਹੇ ਆ। ਸੋ ਇਹ ਫਿਰ ਕਿੱਥੇ ਰਹਿ ਜਾਂਦਾ ਆ? ਕੀ ਇਹ ਪਲਾਨ ਬਣਾਉਣ ਲੱਗੇ ਤੁਹਾਨੂੰ ਇਸ ਚੀਜ਼ਾਂ ਦਾ ਪਤਾ ਸੀਗਾ ਜਾਂ ਨਹੀਂ ਪਤਾ ਸੀਗਾ? ਸੋ ਇਸ ਮਸਲਾ ਫਿਰ ਕਿੱਥੇ ਰਹਿ ਜਾਂਦਾ ਆ? ਲਿਖਿਆ ਵੀ ਪਿਆ ਹੈ ਸਾਰਾ ਕੁਝ, ਹੋ ਵੀ ਰਿਹਾ ਆ, ਉਸ ਹਿਸਾਬ ਦੇ ਨਾਲ ਹੋ ਰਿਹਾ ਆ, ਪਰ ਫਿਰ ਵੀ ਆਊਟ ਕਰਾਈ ਕਿਉਂ ਆ ਇਹ ਸਾਰਾ ਕੁਝ? ਨਹੀਂ ਦੇਖੋ, ਜਦੋਂ ਸਿਗਮਾ ਪਾਸ ਹੋਇਆ ਨਾ 2014 ਚ ਐਕਸ਼ਨ ਚ ਆਇਆ, ਹੈ ਨਾ ਜੀ, 2014 ਤੋਂ ਲੈ ਕੇ 20 ਤੱਕ ਜਿਹੜੀ ਪ੍ਰੀ ਪ੍ਰੈਪ ਹੋਈ ਆ, ਉਦੋਂ ਬਹੁਤ ਹੀ ਮਿਨੀਮਮ ਆਊਟਰੀਚ ਹੋਈ। ਉਦੋਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਕੀ ਹੋ ਰਿਹਾ, ਜਾਂ ਲੋਕਾਂ ਨੂੰ ਦੱਸ ਨਹੀਂ ਹੋਇਆ, ਜੇ ਐਫਰਟ ਹੋਵੇ ਵੀ ਤਾਂ ਆਪਾਂ ਨੂੰ ਦੱਸ ਨਹੀਂ ਹੋਇਆ, ਹੈ ਨਾ। 2016 ਤੋਂ ਲੈ ਕੇ 2019 ਤੱਕ ਬਦਾਮ ਬਹੁਤ ਜ਼ਿਆਦਾ ਆਲਮੰਡ ਪਲਾਂਟੇਸ਼ਨ ਹੋਈ ਹੈ, ਜਦ ਕੀ ਆ GSPs ਦੱਸ ਰਹੇ ਆ ਵੀ GSP 2018 ਚ ਬਣਨੀ ਸ਼ੁਰੂ ਹੋਈ ਆ, ਪਰ ਸਿਗਮਾ 2014 ਚ ਪਾਸ ਹੋ ਗਿਆ ਸੀ। ਜਿਹੜਾ ਫਰੇਮਵਰਕ ਉਦੋਂ ਸੀਗਾ ਲੋਕ ਸਟੇਟ ਕੋਲੇ, ਹੈ ਨਾ, ਜਾਂ ਅਥਾਰਟੀਜ਼ ਕੋਲੇ, ਉਦੋਂ ਸਾਨੂੰ ਇਹ ਦੱਸ ਨਹੀਂ ਹੋਇਆ ਵੀ ਸੈਨ ਜੋਆਕਿਨ ਵੈਲੀ ਦੇ ਵਿੱਚ ਬਹੁਤ ਸਾਰੀ ਲੈਂਡ ਆ ਜਿਹੜੀ ਸਾਨੂੰ ਫੈਲੋ ਛੱਡਣੀ ਪੈਣੀ ਹੈ, ਤੇ ਇਹਦੇ ਕਰਕੇ ਇੰਨਾ ਕਰੇਜ਼ੀ ਨਾ ਹੋਵੋ ਪਲਾਂਟੇਸ਼ਨ ਨੂੰ ਲੈ ਕੇ।
ਜਾਂ ਕੋਈ ਇਹੋ ਜਿਹਾ ਡਿਪਾਰਟਮੈਂਟ ਕਿਸੇ ਨੇ ਰੋਕਿਆ ਨਹੀਂ, ਕਿਸੇ ਨੇ ਕੁਝ ਦੱਸਿਆ ਨਹੀਂ, ਜਾਂ ਕੋਈ ਇਹੋ ਜਿਹਾ ਡਿਪਾਰਟਮੈਂਟ ਜਾਂ ਜਿਹੜੀਆਂ ਹੈਲਪਲਾਈਨ ਨਹੀਂ ਅਵੇਲੇਬਲ ਸੀਗੀਆਂ ਗਰੋਅਰਸ ਕੋਲੇ, ਜਿੱਥੇ ਉਹ ਜਾ ਕੇ ਪੁੱਛ ਸਕਦੇ ਵੀ ਮੇਰੇ ਏਰੀਏ 'ਚ ਕੀ ਹੈਗਾ ਇਸ਼ੂ। ਹਾਲਾਂਕਿ ਉਦੋਂ GSP ਡਿਵੈਲਪ ਨਹੀਂ ਹੋਈਆਂ ਸੀ, ਉਦੋਂ ਤਾਂ ਇਹ ਧਾਰਨਾ ਸੀ ਪਾਣੀ ਕਿੱਦਾਂ ਮੁੱਕ ਜੂ। ਬਿਲਕੁਲ। ਤੇ ਉਦੋਂ ਜੇ ਕਿਤੇ ਹੁੰਦਾ ਵੀ ਸਹੀ ਤਰੀਕੇ ਨਾਲ ਦੱਸ ਹੋ ਜਾਂਦਾ ਤੇ ਲੋਕ ਇੰਨੇ ਨਾ ਕ੍ਰੇਜ਼ੀ ਹੁੰਦੇ ਜਿਹੜੀ ਪਲਾਂਟੇਸ਼ਨ ਲਈ, ਤਾਂ ਕਾਫੀ ਜ਼ਿਆਦਾ ਜਿਹੜਾ ਡੈਮੇਜ ਆ ਉਹ ਘਟ ਜਾਣਾ ਸੀ। ਕਿਉਂਕਿ ਬਹੁਤ ਸਾਰੀ ਇਨਵੈਸਟਮੈਂਟ ਕਰ ਬੈਠੇ ਭਾਰੀ, ਪਰ ਇਨਵੈਸਟਮੈਂਟ ਭਾਰੀ ਹੋ ਗਈ। ਉਹੀ ਹੈ ਵੀ ਜਿਹੜੀ ਉਹ ਲੈਂਡ ਦੇ ਵਿੱਚ ਇਹ ਨਹੀਂ ਸੀਗਾ ਵੀ ਉਹ ਖਾਲੀ ਹੋਈ ਪਈ ਸੀ ਪਹਿਲਾਂ ਵੀ, ਉਸ ਲੈਂਡ ਦੇ ਵਿੱਚ ਪਹਿਲਾਂ ਆਲਰੇਡੀ ਕੁਝ ਪਲਾਂਟਡ ਸੀਗਾ ਟ੍ਰੈਡੀਸ਼ਨਲੀ, ਚਾਹੇ ਉਹ ਗ੍ਰੇਪਸ ਹੋਣ, ਫਿਗਸ ਹੋਵੇ, ਕੁਛ ਵੀ ਸੀ, ਕਾਟਨ ਸੀ ਬਹੁਤ, ਹਨ। ਤੇ ਵੀ ਉਹ ਲੈਂਡ ਅਸੀਂ ਉੱਥੋਂ ਪੱਟੀ, ਉਹ ਜਿਹੜੀ ਵੀ ਕ੍ਰਾਪ ਸੀਗੀ, ਪਹਿਲਾਂ ਤਾਂ ਉਹਦੇ ਖਰਚਾ ਕੀਤਾ, ਫਿਰ ਉਹਨੂੰ ਪ੍ਰੈਪ ਕੀਤਾ ਸੋਇਲ ਨੂੰ, ਫਿਰ ਉਹ 'ਚ ਨਵੇਂ ਟਰੀ ਲਾਏ, ਫਿਰ ਉਹਨੂੰ ਪਾਣੀ ਲਾਉਣਾ ਸ਼ੁਰੂ ਕੀਤਾ ਜੀ। ਇੰਨੀ ਜ਼ਿਆਦਾ ਅਸੀਂ ਇਨਵੈਸਟਮੈਂਟ ਹੋਰ ਕਰ ਲਈ। 1 ਏਕੜ 'ਚ $10,000 ਦਾ ਖਰਚਾ ਆ ਜਾਂਦਾ ਦੁਬਾਰਾ ਰੀਡਿਵੈਲਪ ਕਰਨ। ਸਹੀ ਗੱਲ ਆ। ਤੇ ਇੱਕ ਤਾਂ ਅਸੀਂ ਜਿਹੜੀ ਆਲਰੇਡੀ ਇਨਕਮ ਪ੍ਰੋਡਿਊਸਿੰਗ ਚੀਜ਼ ਸੀ ਉਹ ਪੱਟੀ, ਚਾਹੇ ਉਹ ਇਨਕਮ ਥੋੜੀ ਸੀਗੀ, ਹੈਨਾ। ਪੱਟ ਕੇ ਜਿਵੇਂ ਹੁਣ ਗ੍ਰੇਪਸ ਜੇ ਪੱਟੇ ਦਾ ਤੁਸੀਂ 100 ਕਿੱਲੇ ਤੇ 24 ਇੰਚ ਪਾਣੀ ਲੱਗਦਾ, ਤੇ ਐਜ਼ ਕੰਪੇਅਰ ਟੂ ਹੁਣ ਬਦਾਮਾਂ ਦੇ 48 ਇੰਚ ਜਿਹੜੀ ਯੂਨੀਵਰਸਿਟੀ ਕਹਿੰਦੀ ਹੈ, ਪਾਣੀ ਦੀ ਵੀ ਡਿਮਾਂਡ ਤੁਸੀਂ ਦੁੱਗਣੀ ਕਰ ਲਈ, ਡਬਲ ਕਰ ਲਈ। ਸੋ ਸਾਰਾ ਹੀ ਕੰਮ ਯਾਨੀ ਕਿ ਵਰਸਟ ਕੇਸ ਸਿਨੈਰੀਓ ਬਣ ਗਿਆ। 2020 'ਚ ਕੋਵਿਡ ਆ ਗਿਆ, ਕੋਵਿਡ ਨੇ ਜਿਹੜੀ ਸਾਰੀ ਸਪਲਾਈ ਚੇਨ ਤੋੜਤੀ, 3 ਸਾਲ ਸਾਡੇ ਪੈਰ ਨਹੀਂ ਲੱਗੇ, ਕਮੋਡਿਟੀ ਪ੍ਰਾਈਸਿਸ ਟੁੱਟ ਗਏ, ਯੂਕਰੇਨ ਦੀ ਸਾਰਾ ਕੁਝ ਹੀ ਯਾਨੀ ਕਿ ਕੰਮ ਖਰਾਬ ਹੋ ਗਿਆ ਪਿਛਲੇ 5-7 ਸਾਲ, ਨੈਗੇਟਿਵਿਟੀ 'ਚ ਚਲਾ ਗਿਆ। ਸੋ ਉਸ ਕਰਕੇ ਜਿਹੜੀ ਕਰਾਈ ਆ ਜ਼ਿਆਦਾ ਉਸ ਐਂਗਲ ਤੋਂ ਹੀ ਆ। ਬਹੁਤ ਸਾਰੇ ਤੁਸੀਂ ਫਾਰਮਰਾਂ ਨੂੰ ਸੁਣੋਗੇ, ਉਹ ਕਹਿੰਦੇ ਹੋਏ, ਉਹ ਕਹਿਣਗੇ ਵੀ ਜੇ ਬਦਾਮ ਤਾਂ $3 ਨੂੰ ਹੋਊਗੇ ਤਾਂ ਮੈਂ ਫੀਸ ਤੇ ਪੈਨਲਟੀਆਂ ਦੇ ਸਕਦਾ, ਪਰ ਉਹ ਇਹ ਗੱਲ ਨਹੀਂ ਸਮਝ ਰਹੇ ਵੀ ਫੀਸ ਤੇ ਪੈਨਲਟੀਆਂ ਸਿਰਫ ਫੀਸ ਤੇ ਪੈਨਲਟੀਆਂ ਲਾਉਣ ਨੂੰ ਨਹੀਂ ਕੀਤਾ, ਤੁਹਾਨੂੰ ਬੇਸਿਕਲੀ ਫੋਰਸ ਕਰਨ ਨੂੰ ਕੀਤਾ ਵੀ ਤੁਸੀਂ ਪਾਣੀ ਨਹੀਂ ਲਾ ਸਕਦੇ ਉੱਥੇ। ਜੇ ਤੁਸੀਂ ਅੱਜ ਮੰਨ ਲਓ ਫੀਸ ਤੇ ਪੈਨਲਟੀ ਅੱਜ ਦੇ ਸਕਦੇ ਆ, ਕੋਈ ਵੀ ਨੰਬਰ ਆ $100, ਉਹਨਾਂ ਨੇ ਥੋੜੇ ਚਿਰ ਨੂੰ 1000 ਕਰ ਦੇਣਗੇ, ਫਿਰ ਚਾਹੇ ਬਦਾਮ $10 ਨੂੰ ਵੀ ਹੋ ਜਾਣ ਤਾਂ ਵੀ ਨਹੀਂ ਦੇ ਹੋਣਗੇ, ਹੈ ਨਾ। ਰੌਲਾ ਇਹ ਨਹੀਂਗਾ ਵੀ ਤੁਸੀਂ ਦੇ ਸਕਦੇ ਆ ਜਾਂ ਵੀ ਬਦਾਮਾਂ ਰੇਟ, ਰੌਲਾ ਇਹ ਆ ਵੀ ਤੁਹਾਨੂੰ ਪਾਣੀ ਦੀ ਭਾਈ ਤੁਹਾਡੇ ਕੋਲ ਕਿੱਲਤ ਆ, ਇੰਨਾ ਪਾਣੀ ਅਵੇਲੇਬਲ ਨਹੀਂ ਗਾ, ਆਪਾਂ ਪਲਾਂਟੇਸ਼ਨ ਜ਼ਿਆਦਾ ਕਰ ਲਈ ਆ, ਉਹਦੇ ਲਈ ਰਿਸਪੌਂਸਿਬਿਲਿਟੀਜ਼ ਹੈਗੀਆਂ ਨੇ ਸਟੇਟ ਤੇ ਅਥਾਰਟੀਜ਼ ਦੀਆਂ, ਇਹ 'ਚੋਂ ਫੇਲ ਹੋਏ ਨੇ ਜਿੱਥੇ ਆਪਣਾ ਮਾਰਟ ਆਉਂਦਾ, ਜਿੱਥੇ ਤਾਂ ਹੀ ਫਿਰ ਰੌਲਾ ਹੈ। ਹਾਂ, ਤੇ ਆਪਾਂ ਉਹੀ ਕਹਿੰਦੇ ਵੀ ਆਪਾਂ ਤਾਂ ਹੁਣ ਵੀ ਆਪਣਾ ਜਿਹੜਾ ਐਜ਼ ਅ ਆਰਗੇਨਾਈਜੇਸ਼ਨ ਆਪਣਾ ਕਦੇ ਵੀ ਕੁਛ ਇਹ ਨਹੀਂ ਰਿਹਾ ਵੀ ਸਿਗਮਾ ਨੂੰ ਨਾ ਇੰਪਲੀਮੈਂਟ ਕਰੋ। ਆਪਣਾ ਇਹ ਰਿਹਾ ਵੀ ਜਿੰਨਾ ਇਹ ਸਿਗਮਾ ਦੇ ਨੈਗੇਟਿਵ ਇੰਪੈਕਟ ਨੇ ਸਮਾਲ ਸਕੇਲ ਗਰੋਅਰਸ ਦੇ ਨੇ, ਉਹਨਾਂ ਨੂੰ ਤੁਸੀਂ ਬੇਸਿਕਲੀ ਬਚਾਉਣ ਲਈ ਕੋਈ ਨਾ ਕੋਈ ਪ੍ਰੋਗਰਾਮ ਲੈ ਆਓ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਭਾਈ ਪਾਣੀ ਦਿਓ, ਖੇਤੀ ਕੱਢੋ ਜਾਂ ਜਿਵੇਂ, ਚਲੋ ਉਹ ਡਿਫਰੈਂਟ ਟੌਪਿਕ ਆ, ਹੈ ਨਾ। ਪਰ ਆਪਾਂ ਨੀਅਰ ਫਿਊਚਰ 'ਚ ਇਹੀ ਕਹਿ ਰਹੇ ਨਾ ਵੀ ਜੇ ਕੋਈ ਬੰਦਾ ਅੱਜ ਬੈਂਕਰਪਟ ਹੋ ਰਿਹਾ ਤਾਂ ਭਾਈ ਉਹਨੂੰ ਕਿਵੇਂ ਬਚਾਉਣਾ, ਦੱਸੋ ਉਹਦੇ ਲਈ ਕੀ ਪ੍ਰੋਗਰਾਮ, ਕੀ ਹੈਲਪ। ਠੀਕ ਹੈ, ਜੇ ਉਹ ਸਰਵਾਈਵ ਹੋ ਜਾਊਗਾ ਤਾਂ ਫਾਈਨ, ਹੌਲੀ ਹੌਲੀ ਬੰਦਾ ਫਿਰ ਹੋਰ ਚੀਜ਼ਾਂ ਨੂੰ ਐਡਜਸਟ ਕਰ ਲੈਂਦਾ। ਠੀਕ ਹੈ, 300 ਏਕੜ 'ਚ ਜੇ ਕੋਈ 100 ਏਕੜ ਦੀ ਖੇਤੀ ਕਰਦਾ, ਉਹਦੇ ਕੋਲ ਪਾਣੀ ਨਹੀਂ ਹੈਗਾ, ਤੁਸੀਂ ਕਹਿੰਦੇ 10 ਦੀ ਖੇਤੀ ਕਰਦਾ, ਉਹਨੂੰ 90 ਨੂੰ ਖਾਲੀ ਛੱਡਣੀ, 90 ਲਈ ਉਹਦੇ ਲਈ ਕੀ ਪਲਾਨ ਹੈ, ਉਹਦੀ ਮੌਰਗੇਜ ਦੇਊਗੀ ਸਟੇਟ ਉਹਨੂੰ ਹਰੇਕ ਸਾਲ ਪੈਸੇ ਦੇਊਗੀ, ਜਾਂ ਸਟੇਟ ਉਹਨੂੰ ਕੋਈ ਅਲਟਰਨੇਟਿਵ ਕ੍ਰਾਪ ਦੀ ਆਪਸ਼ਨ ਦੇਊਗੀ, ਜਾਂ ਸਟੇਟ ਉਸ ਲੈਂਡ ਨੂੰ ਪ੍ਰਾਇਓਰਟਾਈਜ਼ ਕਰਕੇ ਉੱਤੇ ਸੋਲਰ ਲਵਾਊ। ਮਤਲਬ ਹੋਰ ਵੀ ਬਹੁਤ ਆਪਸ਼ਨਸ ਨੇ, ਪਰ ਇਹ ਤਾਂ ਜਿਹੜੀਆਂ ਆਪਾਂ ਡੇਲੀ ਟਾਕ 'ਚ ਗੱਲ ਹੁੰਦੀ ਹੈ ਇਹਨਾਂ 'ਤੇ, ਹੈ ਨਾ। ਜਾਂ ਤੁਸੀਂ ਕੋਈ ਇਹੋ ਜਿਹਾ ਪ੍ਰੋਗਰਾਮ ਬਣਾਇਆ ਹੈ, ਰਿਸਰਚ ਐਂਡ ਡਿਵੈਲਪਮੈਂਟ ਕੀਤੀ ਪਿਛਲੇ 2014 ਤੋਂ ਲੈ ਕੇ 20 ਤੱਕ, ਤੁਹਾਨੂੰ ਤਾਂ ਪਤਾ ਹੀ ਸੀ ਨਾ ਵੀ ਪਾਣੀ ਹੈ ਨਹੀਂ ਗਾ ਇੰਨਾ। ਨਹੀਂ, ਫਿਰ ਇਹ ਬੈਂਕਾਂ ਨੂੰ ਨਹੀਂ ਦੱਸਿਆ ਇਹਨਾਂ ਨੇ? ਬੈਂਕਾਂ ਨੂੰ ਵੀ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ, ਕਿਉਂਕਿ ਆਊਟਰੀਚ ਬਹੁਤ ਮਿਨੀਮਮ ਸੀਗੀ। ਅਸਲ 'ਚ ਇਹ ਤਾਂ ਮੰਨ ਲੈਣਾ ਚਾਹੀਦਾ, ਉਹਨਾਂ ਨੂੰ ਫੇਲੀਅਰ ਹੀ ਸੀ ਟੋਟਲੀ। ਨਹੀਂ, ਇਹ ਤਾਂ ਹੁਣ ਰੀਸੈਂਟਲੀ ਜਦੋਂ ਤੋਂ, ਹੁਣ ਜੇ ਦੇਖਿਆ ਜਾਵੇ, ਜਦੋਂ ਤੋਂ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ ਆ, 3 ਸਾਲ ਹੋ ਗਏ ਆ, ਉਦੋਂ ਤੋਂ ਹੀ ਪਤਾ ਲੱਗਾ ਸਿਗਮਾ ਦਾ ਰੌਲਾ। ਹਾਂ, ਉਹ ਵੀ ਦੇਖੋ ਰਾਜਕਨ ਜੀ, ਆਪਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਗਰੋਅਰਸ ਨੂੰ ਰੌਲਾ ਪਾਇਆ, ਹਜੇ ਵੀ ਆਪਣੇ ਬਹੁਤ ਸਾਰੇ ਗਰੋਅਰ ਜਦੋਂ ਉਹਨਾਂ ਨੂੰ ਸਿਗਮਾ ਹੀ ਲੱਗਦਾ ਭਾਈ ਪਤਾ ਨਹੀਂ ਕੀ ਹੈ, ਤੇ ਪਰ ਪ੍ਰਾਪਰਟੀ ਲੈਣ ਨੂੰ ਕਾਲੇ ਪੈ ਜਾਂਦੇ। ਹਾਂ, ਪ੍ਰਾਪਰਟੀ ਤਾਂ ਦੇਖੋ, ਮੈਂ ਹੁਣੇ ਇੱਕ ਰੀਸੈਂਟਲੀ ਗੱਲ ਹੋਈ ਆ, ਉਹ 36,000 ਨੂੰ ਏਕੜ ਲਿਆ ਤੇ ਪਾਣੀ ਨਹੀਂ ਹੈਗਾ। ਉਹ ਤਾਂ ਫਿਰ ਰਗੜ ਹੋ ਜਾਣਗੇ। ਤੇ ਰਗੜੀ ਉਹ ਮਤਲਬ ਬੈਂਕਰਪਸੀ ਤੋਂ ਬਿਨਾਂ ਕੋਈ ਆਪਸ਼ਨ ਹੀ ਨਹੀਂ। ਕਿਹੜਾ ਇਲਾਕਾ ਸੀ? ਉਹ ਹੈਗਾ ਆਪਣਾ ਨਹੀਂ ਡੈਲਟਾ ਮੰਡੋਟਾ ਨਹੀਂ, ਜਿਹੜਾ 5 ਦੇ ਨੇੜੇ ਮੰਡੇਰੀ ਵਾਲੇ ਪਾਸੇ, ਵੈਸਟਲੈਂਡ ਸੌਰੀ, ਯੈਸ, ਕੈਂਟੂਆ ਕ੍ਰੀਕ ਤੋਂ ਉੱਪਰਲੇ ਪਾਸੇ ਨੂੰ। ਬੰਦਾ ਦੇਖਦਾ ਵੀ ਡੀਲ ਵਧੀਆ ਲੱਗੀ, ਲੈ ਲੈਂਦਾ। ਉਹ ਡੀਲ ਵਧੀਆ ਕਿ ਮੈਂ ਉੱਥੇ ਦਾ ਡੀਲ 36,000 ਤਾਂ ਵੈਸੇ ਨਹੀਂ ਡੀਲ ਵਧੀਆ, ਉਹ ਤੇ ਗੱਲ ਆ। 36,000 ਨੂੰ ਤਾਂ ਇੱਥੇ ਪਾਣੀ ਦਾ ਕੀ ਅਸੀਂ ਮਤਲਬ ਕੁਐਸਚਨ ਇਹਨਾਂ ਫੋਨ ਇਸ ਕਰਕੇ ਕੀਤਾ ਸੀਗਾ ਵੀ ਸਾਡੀ ਸਿਚੁਏਸ਼ਨ 'ਚ ਕੀ ਹੈਲਪ ਕਰੋ, ਵੀ ਪਾਣੀ ਅਸੀਂ ਕਿਵੇਂ ਕਰੀਏ। ਪਾਣੀ ਦਾ ਤਾਂ ਮੈਨੇ ਤਾਂ ਹੋਊਗਾ ਜੇ ਹੋਊਗਾ, ਪਾਣੀ ਹੈ ਹੀ ਨਹੀਂ ਆ ਤੇ ਫਿਰ ਹੁਣ ਕੀ ਕਰ ਸਕਦੇ। ਜਿਹੜੀ ਲੈਂਡ ਦੀ ਵੈਲਿਊ ਹੁਣ ਉਸ ਦੀ 8-10 ਹਜ਼ਾਰ ਰੁਪਈਆ, ਤੇ ਉਹ 36,000 ਨੂੰ ਲਈ ਹੋਈ ਆ। ਅੱਡੀਆਂ ਚੱਕ ਕੇ ਫਾਹਾ ਲੈ ਹੋ ਗਿਆ। ਉਹ ਮਤਲਬ ਉਦੋਂ ਪਤਾ ਨਹੀਂ ਸੀਗਾ। ਗੱਲ ਤਾਂ ਇਹ ਨਾ ਵੀ ਉਸ ਵੇਲੇ ਉਸ ਬੰਦੇ ਕੋਲ ਨੌਲੇਜ ਨਹੀਂ ਸੀ। ਕੀ ਤੁਹਾਨੂੰ ਲੱਗਦਾ ਵੀ ਜਿਹੜੇ ਰੀਅਲ estate ਏਜੰਟ ਆ, ਖਾਸ ਕਰਕੇ ਐਗ ਵਾਲੇ,
ਉਹਨਾਂ ਨੂੰ ਵੀ GSP ਪੜ੍ਹਨਾ ਚਾਹੀਦਾ। ਨਹੀਂ ਐਗ ਵਾਲੇ ਦੇਖੋ ਬਾਈ ਲਾਅ ਦੇ ਆਰ ਸਪੋਜ਼ ਟੂ ਡਿਸਕਲੋਜ਼ ਐਵਰੀਥਿੰਗ ਟੂ ਯੂ। ਫਿਡਿਊਸ਼ਰੀ ਡਿਊਟੀ ਆ ਹਾਂ ਉਹਨਾਂ ਦੀ। ਫਿਡਿਊਸ਼ਰੀ ਡਿਊਟੀ ਆਦੀ ਹੈ ਨਾ, ਬਟ ਫਿਡਿਊਸ਼ਰੀ ਡਿਊਟੀ 'ਚੋਂ 2 ਲਾਈਨਾਂ ਲਿਖ ਦਿੰਦੇ ਨੇ ਵੀ ਸਿਗਮਾ ਕਰਕੇ ਇੰਪਲੀਮੈਂਟੇਸ਼ਨ ਕਰਕੇ ਇਹ ਤੇ ਪਾਣੀ ਦੀ ਸਿਚੁਏਸ਼ਨ ਚੇਂਜ ਹੋ ਸਕਦੀ ਹੈ, ਤੁਸੀਂ ਜਿਹੜਾ ਆਪਦੇ ਲੋਕਲ GSA ਜਾਂ GSP ਨੂੰ ਕੰਸੀਡਰ ਕਰ ਲਓ। ਉਹ ਬਾਹਰ ਦੀ ਛੱਡ ਦਿੰਦੇ ਸਾਰਾ ਕੁਛ। ਉਹ ਤਾਂ ਪਹਿਲੋਂ ਨਹੀਂ ਪਤਾ ਉਹਨੂੰ। ਹਾਂ ਉਹ ਬਾਹਰ ਨੂੰ ਇਹ ਨਹੀਂ ਦੱਸਦੇਗੇ ਵੀ ਭਾਈ ਇਸ ਜ਼ਮੀਨ ਦੇ ਵਿੱਚ ਤੁਹਾਡੇ ਕੋਲ ਪਾਣੀ, ਜਿਵੇਂ ਹੁਣ ਰੀਸੈਂਟਲੀ ਇੱਕ ਪ੍ਰੋਪਰਟੀ ਲਈ ਅਸਿਸਟ ਕਰ ਰਹੇ ਸੀ, ਮੈਂ ਕਰ ਰਿਹਾ ਸੀ ਪਰਸਨਲੀ, 800 ਏਕੜ ਆ ਹੈ ਨਾ, 800 ਤੋਂ ਉੱਪਰ, ਤੇ ਉੱਥੇ ਪਰ ਖੇਤੀ 450 ਦੀ ਹੋਈ ਹੋਣੀ ਹੈ ਜਿੰਨਾ ਕੁ ਜਿੰਨਾ ਕੁ ਪਾਣੀ ਅਵੇਲੇਬਲ ਆ। ਤੇ ਹੁਣ ਉਹ 800 ਦੇ ਏਕੜ ਦੇ ਭਾਅ ਤੇ ਖਰੀਦ ਰਹੇ ਆ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ 450 ਤੇ ਹੀ ਖਰੀਦੂੰਗਾ, ਵੀ 450 ਦਾ ਇੱਕ ਰੇਟ ਹੋਊਗਾ, ਜਿਹੜੀ ਬਾਕੀ ਉੱਪਰਲੀ 450 400 ਏਕੜ ਆ ਉਹਦਾ ਇੱਕ ਰੇਟ ਹੋਊਗਾ, ਉਹਦਾ ਖਾਲੀ ਜ਼ਮੀਨ ਹੈ ਮੇਰੇ ਲਈ, ਖਾਲੀ ਹਾਂ ਹੈ ਨਾ। ਉਹ ਤੇ ਆਪਾਂ ਕੱਲ ਨੂੰ ਸੋਲਰ ਲਾ ਲਈ, ਕੁਛ ਹੋਰ ਕਰ ਲਈ, ਉਹ ਤਾਂ ਆਪਣੀ ਕ੍ਰੀਏਟਿਵਿਟੀ ਆ ਨਾ, ਕੀ ਕਰ ਸਕਦੇ। ਹਾਂ ਪਰ ਤੁਸੀਂ ਨਹੀਂ ਨਾ ਉਹਨੂੰ ਬਾਏ ਕਰ ਸਕਦੇ ਵੀ 850 ਏਕੜ ਦਾ ਵੀ ਮੈਂ 30,000 ਦੇ ਦੂੰਗਾ। ਪਰ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਈਵਨ ਆ ਤੁਸੀਂ 450 ਏਕੜ ਵਾਲੀ ਵੀ ਗੱਲ ਕਰਦੇ ਆ, ਇਹ ਤਾਂ ਰਾਈਟ ਨਾਓ ਆ, ਆਉਂਦੇ ਸਮੇਂ ਦੇ ਵਿੱਚ GSP ਮੇ ਵੀ ਉਹ ਐਲੋਕੇਸ਼ਨ ਘੱਟ ਵੱਧ ਸਕਦੀ ਆ। ਹਾਂ ਦੇਖੋ ਜਿਹੜੀ GSP 'ਚ ਇੱਕ ਚੀਜ਼ ਜਿਹੜੀ ਵੇਰੀਏਬਲ ਆ ਉਹ ਹੈਗੀ ਆ ਵੀ ਤੁਹਾਡੀ ਕਿੰਨੀ ਥ੍ਰੈਸ਼ਹੋਲਡ ਤੇ ਕਿੰਨੀ ਐਲੋਕੇਸ਼ਨ ਆ, ਉਹ ਡਿਪੈਂਡ ਕਰਦਾ ਕਿੰਨੇ ਮੀਂਹ ਪੈਣੇ ਨੇ ਫਿਊਚਰ 'ਚ। ਵੈਟ ਈਅਰ ਕਿੰਨੇ ਕੁ ਆਉਂਦੇ ਆ ਇਸ ਟਾਈਮ ਜਿਹੜਾ ਹੁਣ ਚੱਲ ਰਿਹਾ ਸਾਈਕਲ ਦੇ, ਜੇ ਤੁਸੀਂ ਦੇਖੋ 10 ਸਾਲਾਂ 'ਚ 4 ਸਾਲ ਵਧੀਆ ਵੈਟ ਈਅਰ ਆਉਂਦੇ ਨੇ, ਹੈ ਨਾ, ਤੇ ਜਿੱਥੇ ਪਾਣੀ ਐਕਸੈਸ 'ਚ ਹੁੰਦਾ ਜਿੰਨੀ ਆਪਾਂ ਨੂੰ ਲੋੜ, 6 ਸਾਲ ਉਹੋ ਜਿਹੇ ਹੁੰਦੇ ਜਿੱਥੇ ਪਾਣੀ ਘੱਟ ਹੁੰਦਾ ਜਿੰਨਾ ਜਾਂ ਡਰਾਊਟ ਵਾਲਾ ਹੁੰਦਾ। ਹਾਂ ਠੀਕ ਹੈ ਜੀ। ਸੋ 4 ਸਾਲ ਤਾਂ ਉੱਥੇ, ਜੇ ਇਹ 4 ਦੀ ਜਾਂ ਅਗਲੇ ਹੁਣ ਜਿਹੜਾ ਟ੍ਰੈਂਡ ਚੱਲ ਰਿਹਾ ਵੀ 3 ਰਹਿ ਗਏ, ਵੀ 3 ਸਾਲ ਹੀ ਪਾਣੀ ਜ਼ਿਆਦਾ ਕਰੋ, 7 ਸਾਲ ਘੱਟ, ਉਹਨੇ ਸਾਰੀਆਂ ਚੀਜ਼ਾਂ ਚੇਂਜ ਕਰ ਦੇਣੀਆਂ, ਸਾਰੀਆਂ ਪਾਲਿਸੀਆਂ ਚੇਂਜ ਹੋਣੀਆਂ, ਸਾਰੇ ਆਊਟਲੁੱਕ ਚੇਂਜ ਹੋ ਜਾਣੇ। ਤੇ ਸਿਗਮਾ ਉਹਦੇ ਲਈ ਫਰੇਮਵਰਕ ਆਲਰੇਡੀ ਸੈਟਅਪ ਆ, ਉਹਨਾਂ ਨੇ ਤਾਂ ਹੀ ਇਹਦੀ ਗੱਲ ਨਹੀਂ ਕੀਤੀ ਥ੍ਰੈਸ਼ਹੋਲਡ ਦੀ, ਵੀ ਨੰਬਰ ਨਹੀਂ ਦਿੱਤਾ। ਉਹ ਕਹਿੰਦੇ ਵੀ ਜਿੰਨਾ ਪਾਣੀ ਥੱਲੇ ਜਾਂਦਾ ਓਨਾ ਹੀ ਕੱਢੋ, ਬੇਸਿਕਲੀ ਜੇ ਅਗਲੀ ਵਾਰ ਨੂੰ ਘੱਟ ਜਾਂਦਾ ਤਾਂ ਘੱਟ ਕੱਢੋ, ਜਿੰਨਾ ਥੱਲੇ ਜਾਊਗਾ ਓਨਾ ਹੀ ਕੱਢ ਸਕਦੇ। ਸੋ ਉਹਨਾਂ ਨੇ ਪਰਸੈਂਟੇਜ ਨੰਬਰਾਂ ਤੋਂ ਜਿਹੜੀ ਉਹ ਪਰਹੇਜ਼ ਕੀਤਾ, ਇਕੁਇਵਲੈਂਸੀ ਜਿਹੜੀ ਉਹ ਰੱਖੀ ਆ। ਆਪਾਂ ਕਰਦੇ ਰਹੇ ਨਾ ਕੈਮੀਕਲ ਇਕੁਏਸ਼ਨ ਬੈਲੈਂਸ, ਇਹਨਾਂ ਨੇ ਹੁਣ ਥ੍ਰੈਸ਼ਹੋਲਡ ਬਫਰ ਰੱਖ ਲਿਆ, ਸਾਰੀ GSPs ਉਵੇਂ ਲਿਖੀਆਂ ਹੋਈਆਂ ਨੇ। ਠੀਕ ਆ, ਜੇ ਮਤਲਬ ਇੱਕ ਲੋਅਰ ਲਿਮਿਟ ਆ, ਇੱਕ ਲੋਅਰ ਲਿਮਿਟ, ਇੱਕ ਹਾਇਰ ਲਿਮਿਟ ਆ, ਇਹਨਾਂ ਨੇ ਰੱਖ ਲਿਆ ਵੀ ਆ ਹਾਇਰ ਲਿਮਿਟ ਤੋਂ ਜਦੋਂ ਅਸੀਂ ਥੱਲੇ ਚਲੇ ਗਏ ਨਾ, ਜਿਹੜੀ ਅਲਾਉਡ ਆ, ਜਿਹੜੀ ਸਿਗਮਾ ਦੇ ਹਿਸਾਬ ਨਾਲ ਲੋਅਰ ਲਿਮਿਟ ਆ ਵੀ ਇਹ ਤੋਂ ਥੱਲੇ ਨਹੀਂ ਜਾ ਸਕਦੇ ਅਸੀਂ, ਪਰ ਇੱਕ ਇਹਨਾਂ ਨੇ ਉੱਪਰ ਲਿਮਿਟ ਰੱਖ ਲਈ ਆਪਦੇ ਲਈ, ਅਸੀਂ ਇਹ ਤੋਂ ਥੱਲੇ ਨਹੀਂ ਜਾਣਾਗਾ, ਵੀ ਜੇ ਕਿਤੇ ਕੋਈ ਆ ਵੀ ਗਏ 1-2 ਸਾਲ ਜੇ ਅਸੀਂ ਥੱਲੇ ਚਲੇ ਵੀ ਜਾਂਦੇ ਆ ਤਾਂ ਘੱਟੋ ਘੱਟ ਅਸੀਂ ਉਸ ਲਿਮਿਟ ਤੋਂ ਥੱਲੇ ਨਹੀਂ ਜਾਂਦੇ ਕਿ ਜਿੱਥੇ ਉਹਨਾਂ ਨੇ ਸਾਨੂੰ ਪਨਿਸ਼ ਕਰਨਾ, ਵੀ ਅਸੀਂ ਇੱਥੇ ਕੀ ਬਾਉਂਸ ਕਰਦੇ ਰਹੀਏ ਉੱਪਰ ਵਿੱਚ ਵਿਚਾਲੇ, ਜਾਂ ਉੱਤੇ ਰਹੀਏ ਜਾਂ ਉਸ ਥ੍ਰੈਸ਼ਹੋਲਡ 'ਚ ਬਫਰ ਜ਼ੋਨ ਤੋਂ ਉੱਤੇ ਰਹਿਣਾ। ਸਮਾਂ ਸਮਾਪਤ ਹੋ ਗਿਆ ਅੱਜ ਦੇ ਪ੍ਰੋਗਰਾਮ ਦਾ। ਧੰਨਵਾਦ ਅਰਸ਼ਦੀਪ ਸਿੰਘ, ਬੜੀ ਮਿਹਰਬਾਨੀ GSPs ਦੇ ਬਾਰੇ ਥੋੜਾ ਦੱਸਣ ਦੇ ਲਈ। ਸੋ ਉਮੀਦ ਕਰਦੇ ਹਾਂ ਵੀ ਜਿੰਨੇ ਸਾਡੇ ਜਿਹੜੇ ਕਿਸਾਨ ਭੈਣ ਭਾਈ ਨੇ ਜਿਹੜੇ ਇਸ ਬਿਜ਼ਨਸ ਦੇ ਵਿੱਚ ਆ, ਜਿਹੜੇ ਆਪੋ ਆਪਣੇ GSS ਦੇ GSPs ਨੂੰ ਥੋੜਾ ਦੇਖਣ, ਥੋੜਾ ਪੜ੍ਹਨ, ਥੋੜਾ ਵਾਚਣ, ਤਾਂ ਜੋ ਭਵਿੱਖ ਦੇ ਲਈ ਤੁਸੀਂ ਜਿਹੜਾ ਉਹ ਰੈਡੀ ਰਹੀਏ। ਸੱਪ ਲੰਘੇ ਤੇ ਲੀਕ ਕੁੱਟਣ ਦਾ ਫਿਰ ਫਾਇਦਾ ਨਹੀਂ ਹੁੰਦਾ, ਸੋ ਪਹਿਲਾਂ ਹੀ ਜਿਹੜਾ ਉਹ ਦੇਖ ਲਈਏ ਕੀ ਸਿਚੁਏਸ਼ਨਸ ਆ, ਤਾਂ ਉਹ ਦੇਖਣ ਦੇ ਨਾਲ ਫਾਇਦਾ ਜਿਹੜਾ ਉਹ ਹੋ ਸਕਦਾ। ਇਨਫੋਰਮਡ ਡਿਸੀਜਨ ਗੁੱਡ ਡਿਸੀਜਨ ਹੁੰਦਾ ਆ, ਸੋ ਉਹ ਉਸ ਹਿਸਾਬ ਦੇ ਨਾਲ ਜਿਹੜਾ ਤੁਸੀਂ ਦੇਖੋ। ਬਾਕੀ ਅਸੀਂ ਪੱਗ ਵਾਲਿਆਂ ਨੂੰ ਵੀ ਬੇਨਤੀ ਕਰਦੇ ਹਾਂ, ਕੁਛ ਸੈਮੀਨਾਰ ਇਹਨਾਂ ਦੇ ਉੱਤੇ ਜਿਹੜਾ ਉਹ ਜ਼ਰੂਰ ਕਰੋ, ਤਾਂ ਜੋ ਜਿਹੜੇ ਕਿਸਾਨ ਨੇ ਉਹਨਾਂ ਨੂੰ ਥੋੜਾ ਹੋਰ ਵਿਸਥਾਰ ਦੇ ਵਿੱਚ ਇਹਦੀਆਂ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਉਹ ਮਿਲ ਸਕਣ। ਸੋ ਧੰਨਵਾਦ ਅਰਸ਼ਦੀਪ ਸਿੰਘ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।